पंजाब रेडियो जो एस हो रहा है सारे श्रोतिਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤਿਓ, ਅੱਜ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਸੁਸ਼ੀਲ ਦੋਸਾਂਝ। ਉਹ ਕਰਨਗੇ ਜੀ ਐਨਾਲਿਸਿਸ ਜੋ ਕੁਝ ਚੱਲ ਰਿਹਾ ਪੰਜਾਬ ਦੇ ਵਿੱਚ, ਜੋ ਵੀ ਪੋਲੀਟੀਕਲੀ ਚੱਲ ਰਿਹਾ ਉਸ ਦੀ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ। ਗੱਲਬਾਤ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਹਾਂ ਜੀ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਸੈਨੋਜ਼ੇ ਤੋਂ ਗੁਰਦੀਪ ਸਿੰਘ ਬਿਰਦੀ, ਕਲੋਵਿਸ ਤੋਂ ਅਸ਼ਾਨਜੀਤ ਸਿੰਘ ਕਲੋਟੀ ਦੇ ਪਰਿਵਾਰ, ਜੁਬਾ ਸਿਟੀ ਤੋਂ ਸਤਨਾਮ ਸਿੰਘ ਸ਼ੇਰਗਿੱਲ, ਸਲਮਾ ਤੋਂ ਸੁਰਿੰਦਰ ਕੌਰ ਧਾਮੀ ਤੇ ਪਰਿਵਾਰ, ਸੀਰਜ ਤੋਂ ਦਲਵੀਰ ਸਿੰਘ ਗਿਓ, ਲਾਈਵਕ ਤੋਂ ਪ੍ਰਿਤਪਾਲ ਸਿੰਘ ਜੀ ਸੈਨੋਜੇ ਤੋਂ ਬਹੁਤ ਬਹੁਤ ਇਹਨਾਂ ਦੇ ਧੰਨਵਾਦ ਜੀ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਤੇ ਕਰਦੇ ਹਾਂ ਜੀ ਗੱਲਬਾਤ ਆਪਾਂ ਸੁਸ਼ੀਲ ਦੋਸਾਂਝ ਹੋਰਾਂ ਨਾਲ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਸੁਸ਼ੀਲ ਦੋਸਾਂਝ ਜੀ। ਬਹੁਤ ਬਹੁਤ ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ, ਆਦਾਬ ਤੇ ਨਮਸਕਾਰ ਬਲਵਿੰਦਰ ਜੀ, ਸਾਰੇ ਸਾਡੇ ਸਰੋਤਿਆਂ ਨੂੰ ਵੀ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅਸੀਂ ਇਸ ਵਕਤ ਮੁਖਾਤਬ ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ, ਜਿੱਥੇ ਤੱਕ ਵੀ ਸਾਡੀ ਆਵਾਜ਼ ਜਾਂਦੀ ਹੈ। ਖਬਰ ਤੇ ਨਜ਼ਰ ਪ੍ਰੋਗਰਾਮ 'ਚ ਜਿਵੇਂ ਤੁਹਾਨੂੰ ਪਤਾ ਹੈ ਕਿ ਸਾਡਾ ਯਤਨ ਹੁੰਦਾ ਹੈ ਕਿ ਅਸੀਂ ਜਿਹੜੀਆਂ ਖਬਰਾਂ ਤੁਹਾਡੇ ਕੋਲ ਹੁੰਦੀਆਂ ਨੇ ਉਹਨਾਂ ਖਬਰਾਂ ਦੇ ਆਰ ਪਾਰ ਦੇਖਣ ਦੀ ਕੋਸ਼ਿਸ਼ ਕਰੀਏ। ਕੁਝ ਮੁੱਦੇ ਜਿਹੜੇ ਸ਼ਾਇਦ ਖਬਰਾਂ ਪੜ੍ਹਦਿਆਂ ਸਾਡੇ ਧਿਆਨ 'ਚ ਨਹੀਂ ਆਉਂਦੇ, ਉਹਨਾਂ ਮੁੱਦਿਆਂ ਨੂੰ ਵੀ ਤੁਹਾਡੇ ਤੱਕ ਪਹੁੰਚਾਉਣ ਦੀ ਸਾਡੀ ਕੋਸ਼ਿਸ਼ ਹੈ। ਆਪਣੀ ਵਿਸ਼ੇਸ਼ ਟਿੱਪਣੀ ਵੀ ਅਸੀਂ ਇਸ ਪ੍ਰੋਗਰਾਮ 'ਚ ਦਿੰਦੇ ਹਾਂ। ਸੋ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨਗੇ ਬਲਵਿੰਦਰ ਜੀ। ਜੀ ਸੁਸ਼ੀਲ ਜੀ, ਸਭ ਤੋਂ ਪਹਿਲਾਂ ਤਾਂ ਮੈਂ ਜੋ ਹਫੜਾ ਦਫੜੀ ਮਚੀ ਪਈ ਆ ਪੰਜਾਬ ਦੇ ਵਿੱਚ ਪੋਲੀਟੀਕਲ ਪਾਰਟੀਆਂ ਦੇ ਵਿੱਚ, ਅਤੇ ਬਹੁਤ ਸਾਰੀਆਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਉਹਨਾਂ ਦੇ ਸੰਕਟ ਵੀ ਵੱਧ ਰਹੇ ਆ, ਕੋਈ ਇੱਧਰ ਜਾ ਰਿਹਾ, ਕੋਈ ਉੱਧਰ ਜਾ ਰਿਹਾ ਆ। ਅਤੇ ਆਪਾਂ ਇੱਥੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ, ਕਿਉਂਕਿ ਵੈਸੇ ਤਾਂ ਉਹਨਾਂ ਨੂੰ ਕਵਰੇਜ ਘੱਟ ਮਿਲਦੀ ਹੈ ਮੀਡੀਆ ਦੇ ਵਿੱਚ, ਪਰ ਇਸ ਢੰਗ ਦੇ ਨਾਲ ਜਿਹੜੀ ਉਹਨਾਂ ਦੀ ਆਪਾਂ ਜਦੋਂ ਗੱਲਬਾਤ ਕਰਦੇ ਹਾਂ, ਚਲੋ ਕਵਰੇਜ ਵੀ ਮਿਲ ਜਾਂਦੀ ਹੈ ਇਹਨਾਂ ਨੂੰ, ਅਤੇ ਆਪਾਂ ਨੂੰ ਇਹਨਾਂ ਦੇ ਸੰਕਟ ਦਾ ਵੀ ਪਤਾ ਲੱਗ ਜਾਂਦਾ ਹੈ ਜੀ। ਦੇਖੋ, ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਅੱਜ ਤੋਂ 10-15 ਦਿਨ ਪਹਿਲਾਂ, 20 ਦਿਨ ਪਹਿਲਾਂ ਇਹ ਸਿਚੁਏਸ਼ਨ ਸੀ ਕਿ ਆਮ ਆਦਮੀ ਪਾਰਟੀ ਦੀ ਲਗਾਤਾਰ ਚੜ੍ਹਤ ਤੋਂ ਕਾਂਗਰਸ ਪਾਰਟੀ ਜਿਹੜੀ 129 ਸਾਲ ਪੁਰਾਣੀ ਪਾਰਟੀ ਹੈ, ਉਹ ਵੀ ਥਰ-ਥਰ ਕੰਬ ਰਹੀ ਸੀ। ਸ਼੍ਰੋਮਣੀ ਅਕਾਲੀ ਦਲ ਜਿਹੜਾ ਲਗਾਤਾਰ ਦੂਜੀ ਵਾਰੀ ਹੁਕੂਮਤ 'ਚ ਹੈ, ਉਹਨੂੰ ਵੀ ਤਰੇੜੀਆਂ ਆ ਰਹੀਆਂ ਸੀ। ਅਚਾਨਕ ਇਹ ਸਿਚੁਏਸ਼ਨ ਜਿਹੜੀਆਂ ਆ ਉਹ ਬਦਲੀਆਂ। ਕਿਵੇਂ ਬਦਲੀਆਂ ਮੈਂ ਉਹਦੇ ਦੁਹਰਾ 'ਚ ਨਹੀਂ ਜਾਣਾ, ਤੁਹਾਨੂੰ ਸਾਰਿਆਂ ਨੂੰ ਸਾਰੇ ਘਟਨਾ ਚੱਕਰ ਦਾ ਪਤਾ ਹੈ। ਉਹ ਪ੍ਰਸਥਿਤੀਆਂ ਬਦਲਦਿਆਂ ਸਾਰੀ ਕਾਂਗਰਸ ਪਾਰਟੀ ਵਾਲੇ ਵੀ ਖੁਸ਼ ਹੈ ਤੇ ਸ਼੍ਰੋਮਣੀ ਅਕਾਲੀ ਦਲ ਵਾਲੇ ਵੀ ਖੁਸ਼ ਹੈ, ਬਾਦਲ ਵੀ ਖੁਸ਼, ਕੈਪਟਨ ਸਾਹਿਬ ਵੀ ਖੁਸ਼, ਕਿਉਂਕਿ ਜਿਹੜੀਆਂ ਰਵਾਇਤੀ ਪਾਰਟੀਆਂ ਹੈ ਇਹਨਾਂ ਦੇ ਕੋਲ ਵੀ ਬਹੁਤ ਕੁਝ ਇਸ ਕਿਸਮ ਦਾ ਹੁੰਦਾ ਹੈ। ਜਦੋਂ ਇਸ ਤਰ੍ਹਾਂ ਦਾ ਮਾਹੌਲ ਪੈਦਾ ਹੁੰਦਾ ਹੈ ਤੇ ਇਹਨਾਂ ਕੋਲ ਵੀ ਆਪਣੇ ਆਪਣੇ ਤਰੁੱਪ ਦੇ ਪੱਤੇ ਹੁੰਦੇ ਆ, ਚਾਲਾਂ ਹੁੰਦੀਆਂ, ਤੇ ਇਹਨਾਂ ਨੇ ਵੀ ਕੋਈ ਕਸਰ ਨਹੀਂ ਕੀਤੀ। ਆਪਣੇ ਹੱਥ ਪੰਜਾਬੀ ਆਵਾਮ ਇੱਕ ਨਵਾਂ ਬਦਲ ਲੱਭ ਰਿਹਾ ਹੈ, ਉਸ ਬਦਲ ਨੂੰ ਡਿਸਟਰਬ ਦਾ ਕਰਨਾ ਇਹਨਾਂ ਨੇ ਵੀ ਉਹ ਸਾਰੀਆਂ ਆਪਣੀਆਂ ਤਰਫ ਦੀਆਂ ਚਾਲਾਂ ਚੱਲੀਆਂ। ਪਰ ਖੁਦ ਆਮ ਆਦਮੀ ਪਾਰਟੀ ਨੇ ਵੀ ਬਹੁਤ ਵੱਡੀਆਂ ਗਲਤੀਆਂ ਕੀਤੀਆਂ। ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਗਲਤੀਆਂ ਕੀਤੀਆਂ। ਹੁਣ ਗਲਤੀਆਂ ਕਾਰਨ ਆਮ ਆਦਮੀ ਪਾਰਟੀ ਜਿਹੜੀ ਮਹੀਨਾ ਪਹਿਲਾਂ ਪੰਜਾਬ 'ਚ ਲੱਗਦਾ ਸੀ, ਜਿਹੜੇ ਦਾਅਵੇ ਵੀ ਆਮ ਆਦਮੀ ਪਾਰਟੀ ਨੇ ਕੀਤੇ ਕਿ ਅਸੀਂ ਤਾਂ 100 ਸੀਟਾਂ ਜਿੱਤਾਂਗੇ, ਉਹ ਆਮ ਆਦਮੀ ਪਾਰਟੀ ਹੁਣ ਬੁਰੀ ਤਰ੍ਹਾਂ ਖਿੰਡਰਦੀ ਨਜ਼ਰ ਆ ਰਹੀ ਹੈ ਤੇ ਨਵੇਂ ਮਸਲੇ ਉਹਦੇ 'ਚ ਖੜੇ ਹੋ ਰਹੇ ਆ। ਹੁਣ ਅੱਜ ਦੀ ਤਰੀਕ 'ਚ ਆਮ ਆਦਮੀ ਪਾਰਟੀ ਨੇ ਇੱਕ ਨਵਾਂ ਪੈਦਾ ਹੋ ਗਿਆ। ਅੱਗੇ ਤਾਂ ਇਹ ਸੀ ਨਾ ਕਿ ਦੋਸ਼ ਲੱਗਦੇ ਸੀ ਵੀ ਕੇਂਦਰੀ ਲੀਡਰਸ਼ਿਪ ਆਈ ਹੈ, ਦੁਰਗੇਸ਼ ਪਾਠਕ ਦਾ ਖਾਸ ਤੌਰ ਤੇ ਨਾਲ ਸੰਜੇ ਸਿੰਘ ਦਾ ਲਿਆ ਜਾਂਦਾ ਸੀ ਨਾਲ, ਸੁੱਚਾ ਸਿੰਘ ਛੋਟੇਪੁਰ ਦੇ ਮਾਮਲੇ 'ਚ ਵੀ ਇਹੀ ਹੋਇਆ। ਬਹੁਤੇ ਦੋਸ਼ ਦੁਰਗੇਸ਼ ਪਾਠਕ ਤੇ ਲੱਗੇ ਕਿ ਪੈਸੇ ਲੈ ਕੇ ਜਿੱਤਾ ਦਿੰਦੇ ਆ, ਸੌਦੇਬਾਜ਼ੀ ਹੁੰਦੀ ਹੈ। ਅੱਗੇ ਤਾਂ ਇਹੀ ਸੀ ਨਾ। ਇਸ ਤੋਂ ਬਾਅਦ ਇੱਕ ਨਵਾਂ ਮਸਲਾ ਆ ਕੇ ਖੜਾ ਹੋ ਗਿਆ। ਇਹਨਾਂ ਦੇ ਆਪ ਦੇ ਆਮ ਆਦਮੀ ਪਾਰਟੀ ਦੇ ਇਹਨਾਂ ਦੇ ਆਪਣੇ ਇੱਕ MLA ਦਿੱਲੀ ਤੋਂ ਦਵਿੰਦਰ ਸਹਿਰਾਵਤ ਨੇ ਬਕਾਇਦਾ ਇਹ ਦੋਸ਼ ਲਾਏ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਜਿਹੜੀ ਸੈਂਟਰਲ ਲੀਡਰਸ਼ਿਪ ਹੈ ਪੰਜਾਬ 'ਚ ਔਰਤਾਂ ਦਾ ਜਿਸਮਾਨੀ ਸ਼ੋਸ਼ਣ ਕਰਦੀ ਹੈ, ਯਾਨੀ ਸੈਕਸ਼ੂਅਲ ਹਰਾਸਮੈਂਟ। ਇਹ ਕੋਈ ਛੋਟਾ ਦੋਸ਼ ਨਹੀਂ, ਕਿਸੇ ਨੇ ਨਹੀਂ ਲਾਇਆ ਇਹ ਦੋਸ਼, ਅਕਾਲੀਆਂ ਨੇ ਥੋੜ੍ਹਾ ਲਾਇਆ, ਨਾ ਤਾਂ ਕਾਂਗਰਸ ਵਾਲਿਆਂ ਨੇ ਲਾਇਆ, ਇਹਨਾਂ ਦੇ ਆਪਣੇ MLA ਨੇ ਲਾਇਆ, ਦਵਿੰਦਰ ਸਹਿਰਾਵਤ ਨੇ। ਜੇ ਕੋਈ ਕਵੇ ਕਿ ਲੋ ਜੀ ਕੋਈ ਹੋਰ ਕਰਾ ਰਿਹਾ, ਉਹਦਾ ਆਪਣਾ ਚੁਣਿਆ ਹੋਇਆ ਵਿਧਾਇਕ ਹੈ ਦਿੱਲੀ 'ਚੋਂ ਦਵਿੰਦਰ ਸਹਿਰਾਵਤ, ਉਹਨੇ ਦੋਸ਼ ਲਾਇਆ। ਉਹਨੇ ਕਿਹਾ ਕਿ ਔਰਤਾਂ ਨਾਲ ਸ਼ੋਸ਼ਣ ਹੁੰਦਾ ਹੈ। ਹੁਣ ਇਸ ਮਸਲੇ ਤੇ ਪੰਜਾਬ ਦੀ ਜਿਹੜੀ ਮਹਿਲਾ ਕਮਿਸ਼ਨ ਹੈ ਉਹਨੇ ਬਕਾਇਦਾ ਇੱਕ ਨੋਟਿਸ ਲਿਆ, DGP ਨੂੰ ਜਾਂਚ ਕਰਕੇ ਰਿਪੋਰਟ ਦੇਣ ਨੂੰ ਕਿਹਾ। ਗੱਲ ਇੱਥੇ ਰੁਕੀ ਨਹੀਂ, ਗੱਲ ਇੱਥੋਂ ਅੱਗੇ ਵੱਧ ਗਈ। ਅੱਜ ਇੱਕ CD ਜਾਰੀ ਕਰ ਦਿੱਤੀ ਹੈ, ਆਡੀਓ CD ਜਾਰੀ ਕਰ ਦਿੱਤੀ ਹੈ। ਸੰਗਰੂਰ ਦੇ ਵਿੱਚ ਆਮ ਆਦਮੀ ਪਾਰਟੀ ਦਾ ਜਿਹੜਾ ਆਬਜ਼ਰਵਰ ਰਿਹਾ ਹੈ, ਬਾਅਦ ਚ ਉਹਨੂੰ ਪਟਿਆਲੇ ਭੇਜਤਾ, ਸੰਗਰੂਰ ਦੇ ਵਿੱਚ ਜਿਹੜਾ ਆਮ ਆਦਮੀ ਪਾਰਟੀ ਦਾ ਆਬਜ਼ਰਵਰ ਹੈ ਮਿਸਟਰ ਵਿਜੇ ਚੌਹਾਨ, ਉਹਦੇ ਤੇ ਇਹ ਦੋਸ਼ ਹੈ ਕਿ ਉਹਨੇ ਦਫ਼ਤਰ 'ਚ ਜਿਹੜਾ ਕੰਮ ਕਰਨ ਆਉਂਦੀ ਸੀ, ਨੌਕਰਾਣੀ ਮੇਡ ਕਹਿ ਲਓ, ਉਹਦੇ ਨਾਲ ਰੇਪ ਦੀ। ਇਹ ਹੁਣ ਜਿਹੜਾ ਉਹਨਾਂ ਦਾ ਆਪਣਾ MLA ਦੋਸ਼ ਲਾ ਰਿਹਾ, ਉਹ ਤੋਂ ਅਗਲਾ ਦੋਸ਼ ਹੈ। ਲਾ ਕੌਣ ਰਿਹਾ ਦੋਸ਼? ਉਹਨਾਂ ਦੇ ਆਪਣੇ 2 ਵਲੰਟੀਅਰ ਹੈ, ਉਹਨਾਂ ਨੇ ਆਡੀਓ CD ਜਾਰੀ ਕੀਤੀ ਹੈ, ਬਕਾਇਦਾ CD ਜਾਰੀ ਹੋਈ ਹੈ। ਨਾਲ ਅਗਲੀ ਗੱਲ ਹੈ
ਵੀ ਜਦੋਂ ਅੱਜ ਦੀ ਗੱਲ ਨਹੀਂ ਹੈ, 8 ਮਹੀਨੇ ਪਹਿਲਾਂ ਦੀ ਗੱਲ ਹੈ ਤੇ 8 ਮਹੀਨੇ ਪਹਿਲਾਂ ਬਕਾਇਦਾ ਉਸ ਲੇਡੀ ਦੇ ਹਸਬੈਂਡ ਨੇ ਲਿਖਤੀ ਸ਼ਿਕਾਇਤ ਕੀਤੀ ਅਰਵਿੰਦ ਕੇਜਰੀਵਾਲ ਹੋਰਾਂ ਕੋਲ, ਕੁਝ ਹੋਇਆ ਹੀ ਨਹੀਂ। ਹੁਣ ਜਦੋਂ ਸੀਡੀ ਆ ਗਈ ਤਾਂ ਸੰਜੇ ਸਿੰਘ ਹੋਰੀ ਕਹਿੰਦੇ ਆ ਵੀ ਅਸੀਂ ਤਾਂ ਜੀ ਆਪਣਾ ਮੰਤਰੀ ਵੀ ਨਹੀਂ ਬਖਸ਼ਿਆ, ਜੇ ਕੋਈ ਤੱਥ ਮਿਲੇਗਾ ਤੇ ਅਸੀਂ ਜ਼ਰੂਰ ਐਕਸ਼ਨ ਲਵਾਂਗੇ। 8 ਮਹੀਨੇ ਕਿਉਂ ਨਹੀਂ ਕੋਈ ਐਕਸ਼ਨ ਲਿਆ ਗਿਆ? ਜਿਸ ਪਾਰਟੀ ਤੇ ਅਸੀਂ ਸਿਫਤਾਂ ਕਰਦੇ ਰਹੇ ਪ੍ਰੋਗਰਾਮਾਂ 'ਚ, ਦੁਨੀਆ ਭਰ ਦੇ ਵਿੱਚ ਲਿਖ ਕੇ ਵੀ, ਇਸ ਤਰ੍ਹਾਂ ਦੇ ਖਬਰ ਤੇ ਨਜ਼ਰ ਪ੍ਰੋਗਰਾਮ 'ਚ ਵੀ ਦੇਖੋ ਜੀ, ਅੱਧੇ ਘੰਟੇ 'ਚ ਮੰਤਰੀ ਲਾਤਾ ਆਪਣਾ। ਹੁਣ ਕੋਈ ਪਾਰਟੀ ਤਾਂ ਕਰਦੀ ਹੈ? ਪਾਰਟੀਆਂ ਦੇ ਅੰਦਰ ਐਡੇ ਵੱਡੇ ਵੱਡੇ ਦੋਸ਼ ਲੱਗਦੇ, ਇਲਜ਼ਾਮ ਲੱਗਦੇ, ਕੋਈ ਐਕਸ਼ਨ ਨਹੀਂ ਲੈਂਦਾ। ਆਮ ਆਦਮੀ ਪਾਰਟੀ ਨੇ 3 MLA 3 ਮੰਤਰੀ ਹਟਾਤੇ ਆਪਣੇ, ਇਹ ਕੋਈ ਛੋਟੀ ਗੱਲ ਥੋੜ੍ਹਾ ਹੈ। ਉਹੀ ਆਮ ਆਦਮੀ ਪਾਰਟੀ ਇੱਕ ਔਰਤ ਦੇ ਨਾਲ ਸ਼ੋਸ਼ਣ ਹੋ ਰਿਹਾ ਹੈ, 8 ਮਹੀਨੇ ਤੋਂ ਅਰਵਿੰਦ ਕੇਜਰੀਵਾਲ ਸਾਹਿਬ ਕੋਲ ਲੈਟਰ ਪਿਆ, ਤੇ ਕੋਈ ਐਕਸ਼ਨ ਹੀ ਨਹੀਂ। ਹੁਣ ਇਹ ਮਾਮਲਾ ਕੋਈ ਛੋਟਾ ਮਾਮਲਾ ਨਹੀਂ ਹੈ, ਇਹ ਦੋ ਮਾਮਲੇ, ਇੱਕ ਉਹਨਾਂ ਦੇ ਆਪਣੇ ਮੰਤਰੀ ਤੇ ਜਿਹੜਾ ਯੌਨ ਸ਼ੋਸ਼ਣ ਦਾ ਦੋਸ਼ ਲੱਗਿਆ, ਜਿਹੜਾ ਸੰਦੀਪ ਹੈ ਦਿੱਲੀ ਵਾਲਾ। ਹੁਣ ਰਿਸ਼ਵਤਖੋਰੀ ਦੇ ਖਿਲਾਫ ਇਸ ਪਾਰਟੀ ਦਾ ਆਵਾਜ਼ ਹੋਇਆ, ਐਂਟੀ ਕਰਪਸ਼ਨ ਮੂਵਮੈਂਟ ਦੇ ਉੱਪਰ ਸਵਾਰ ਹੋ ਕੇ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਦਿੱਲੀ 'ਚ ਵੀ ਹਕੂਮਤ ਦੇ ਵਿੱਚ ਹੈ ਤੇ ਪੰਜਾਬ 'ਚ ਹਕੂਮਤ ਹੋਣ ਦੀ ਕੋਸ਼ਿਸ਼ ਦੇ ਵਿੱਚ ਹੈ ਕਿ ਉਹ ਕੋਸ਼ਿਸ਼ ਸਫਲ ਹੁੰਦੀ ਦਿਖਾਈ ਦੇ ਰਹੀ ਸੀ। ਹੁਣ ਇਸੇ ਪਾਰਟੀ ਤੇ ਕਰਪਸ਼ਨ ਦੇ ਦੋਸ਼ ਲੱਗ ਰਹੇ ਆ, ਪੈਸੇ ਲੈ ਕੇ ਲੋਕਾਂ ਨੂੰ ਟਿਕਟਾਂ ਦੇਣ ਦੇ ਦੋਸ਼ ਲੱਗ ਰਹੇ ਆ। 1 ਮਹੀਨੇ ਦਾ 5-5 ਲੱਖ ਰੁਪਏ ਮੰਗਿਆ ਗਿਆ, ਜੇ ਤੁਸੀਂ ਵੱਡੇ ਲੀਡਰ ਦੇ ਨਾਲ ਰਹਿਣਾ ਮਹੀਨਾ ਤਾਂ 5 ਲੱਖ ਰੁਪਇਆ ਦਿਓ। ਇਹ ਦੋਸ਼ ਮੈਂ ਨਹੀਂ ਲਾਉਂਦਾ, ਇਹ ਦੋਸ਼ ਨਾ ਅਕਾਲੀਆਂ ਨੇ ਲਾਏ ਹੈ, ਨਾ ਦੋਸ਼ ਕਾਂਗਰਸੀਆਂ ਨੇ, ਪਾਰਟੀ ਦੇ ਅੰਦਰੋਂ ਦੋਸ਼ ਲੱਗੇ ਹੈ। ਅੱਜ ਸੁੱਚਾ ਸਿੰਘ ਛੋਟੇਪੁਰ ਕਹਿੰਦੇ ਆ ਹਾਲੇ ਤਾਂ ਹੋਰ ਬੜਾ ਕੁਝ ਹੋਣਾ, ਇਹ ਹੋਰ ਵਲੰਟੀਅਰ ਦੱਸ ਰਹੇ ਸਾਡੇ ਨਾਲ ਦਿੱਲੀ ਦੀ ਜਿਹੜੇ ਅਬਜ਼ਰਵਰ ਆਏ ਉਹਨਾਂ ਨੇ ਕੀਤਾ ਕੀ ਹੈ, ਹੁਣ ਪਤਾ ਨਹੀਂ ਕਿਹੜੇ ਖੁਲਾਸੇ ਹੋਣਗੇ। ਸੋ ਇਹ ਪਾਰਟੀ ਏਦਾਂ ਦੇ ਸੰਕਟਾਂ 'ਚ ਘਿਰ ਗਈ, ਇਹ ਤੋਂ ਪਾਰ ਨਿਕਲ ਜਾਂਦੀ ਤਾਂ ਵੀ ਗੱਲ ਸੀ। ਪਾਰ ਨਿਕਲਦੀ ਥਾਂ ਦੇ ਉੱਤੇ ਜਿਹੜੇ ਲੋਕ 4-5 ਸਾਲ ਤੋਂ ਇਸ ਪਾਰਟੀ ਦੀ ਉਸਾਰੀ ਕਰ ਰਹੇ ਸੀ, ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ। ਅੱਜ ਪਾਰਟੀ ਦੁਰਾਹੇ ਤੇ ਖੜੀ ਹੈ। ਕੋਈ ਇੱਕ ਬੰਦਾ ਕੱਢ ਦਿਓ, ਕੋਈ ਮਸਲਾ ਹੁੰਦਾ, ਪਰ ਉਸ ਬੰਦੇ ਦੇ ਨਾਲ ਜੇ ਤੁਹਾਡੇ 13 ਜਿਹੜੇ ਜ਼ੋਨਲ ਇੰਚਾਰਜ ਹੈ ਉਹਦੇ ਵਿੱਚੋਂ 7 ਚੱਲ ਜਾਣ, ਫਿਰ ਤੁਹਾਡਾ ਕੀ ਬਣੇਗਾ? ਅੱਧੋ ਵੱਧ ਪਾਰਟੀ ਜ਼ੋਨਲ ਇੰਚਾਰਜਾਂ ਦੀ ਆਖਰੀ ਜੇ ਗੱਲ ਕਰਨੀ ਹੋਵੇ, ਅੱਧੋ ਵੱਧ ਪਾਰਟੀ ਜੇ ਸੁੱਚਾ ਸਿੰਘ ਛੋਟੇਪੁਰ ਲਪੇਟ ਕੇ ਲੈ ਜਾਣਗੇ, ਜਾਣ ਕਿੱਥੇ ਨਹੀਂ ਜਾਣਾ ਆਪਾਂ ਬਾਅਦ 'ਚ ਗੱਲ ਕਰਦੇ ਹਾਂ। ਫਿਰ ਆਮ ਆਦਮੀ ਪਾਰਟੀ ਦਾ ਉਹ 100 ਸੀਟਾਂ ਜਿੱਤਣ ਦਾ ਜਿਹੜਾ ਦਾਅਵਾ ਆ ਉਹ ਪੂਰਾ ਤਾਂ ਕੀ ਹੋਣਾ, ਉਹ ਤਾਂ ਫਿਰ ਸੱਤਾ ਦੇ ਨੇੜੇ ਤੱਕ ਨਹੀਂ ਆ ਸਕਦੀ। ਸੋ ਆਮ ਆਦਮੀ ਪਾਰਟੀ ਅੱਜ ਵੱਡੇ ਸੰਕਟ ਦੇ ਵਿੱਚੋਂ ਗੁਜ਼ਰ ਰਹੀ ਹੈ। ਇਸ ਸੰਕਟ ਦੇ ਵਿੱਚ ਤਾਂ ਹਰ ਪਾਰਟੀਆਂ ਹੁੰਦੀਆਂ, ਇਸ ਸੰਕਟ ਤੋਂ ਪਾਰ ਲੰਘਣਾ ਜਿਹੜਾ ਆ ਉਹ ਇੱਕ ਸਮੂਹਕ ਜਿਹੜੀ ਲੀਡਰਸ਼ਿਪ ਉਹਦੀ ਸਮੂਹਕ ਜ਼ਿੰਮੇਵਾਰੀ ਹੈ। ਪਰ ਅਸੀਂ ਕਿਉਂਕਿ ਭਗਤੀ 'ਚ ਵਿਸ਼ਵਾਸ ਰੱਖਦੇ ਹਾਂ, ਸਾਡਾ ਚਮਤਕਾਰਾਂ 'ਚ ਵਿਸ਼ਵਾਸ ਹੈ ਭਾਰਤੀਆਂ ਦਾ, ਸਾਡੇ ਪੰਜਾਬੀਆਂ ਦਾ, ਸਾਡੇ ਇੰਡੀਅਨਸ ਦਾ ਚਮਤਕਾਰਾਂ 'ਚ ਵਿਸ਼ਵਾਸ ਹੈ। ਅਸੀਂ ਮਹਾਂਪੁਰਸ਼ਾਂ ਦੇ ਉੱਤੇ ਟੇਕ ਰੱਖਦੇ ਹਾਂ, ਅਸੀਂ ਸਮੂਹ ਦੇ ਉੱਤੇ ਟੇਕ ਨਹੀਂ ਰੱਖਦੇ। ਹੁਣ ਆਸ ਆਮ ਆਦਮੀ ਪਾਰਟੀ ਨੂੰ ਵੀ ਅਰਵਿੰਦ ਕੇਜਰੀਵਾਲ ਆਉਣਗੇ 8 ਤਰੀਕ ਨੂੰ, ਸਾਰਾ ਕੁਝ ਠੀਕ ਕਰ ਦੇਣਗੇ। ਜਦੋਂ ਤੁਸੀਂ ਇੱਕ ਵਿਅਕਤੀ ਤੇ ਮੁਨੱਸਰ ਹੋ ਜਾਂਦੇ ਹੋ ਫਿਰ ਉਹ ਪਾਰਟੀ ਨਹੀਂ ਰਹਿੰਦੀ। ਜੇ ਸਮੂਹਕ ਲੀਡਰਸ਼ਿਪ ਡਿਵੈਲਪ ਕੀਤੀ ਹੁੰਦੀ ਆਮ ਆਦਮੀ ਪਾਰਟੀ ਨੇ ਤੇ ਨਾਲ ਦੀ ਨਾਲ ਆਈਡੀਓਲੋਜੀਕਲ ਜ਼ਮੀਨ ਤੇ ਉਹ ਸਮੂਹਕ ਲੀਡਰਸ਼ਿਪ ਉਸਰੀ ਹੁੰਦੀ ਤਾਂ ਅੱਜ ਇਹ ਹਾਲਤ ਨਹੀਂ ਸੀ ਹੋਣੀ। ਜੀ ਬਲਵਿੰਦਰ ਜੀ। ਤੇ ਜੀ ਬਿਲਕੁਲ ਜਿਸ ਤਰ੍ਹਾਂ ਤੁਸੀਂ ਕਿਹਾ ਆ ਕਿ ਸਾਡੇ ਪੰਜਾਬ ਦੇ ਸਾਰੇ ਹੀ ਜਿੰਨੀਆਂ ਵੀ ਪਾਰਟੀਆਂ ਦਿੱਲੀ ਵੱਲ ਦੇਖਦੀਆਂ। ਹੁਣ ਕਾਂਗਰਸ ਦਾ ਹਾਲ ਦੇਖੀਏ, ਉਹ ਜਿਹੜੀ ਇੱਕ ਬੀਬੀ ਸ਼ੀਲਾ ਆ ਉਹਦੇ ਵੱਲ ਦੇਖੀ ਜਾਂਦੇ ਆ। ਸੋ ਪੰਜਾਬ ਦੀਆਂ ਜਿਹੜੇ ਲੋਕ ਹੈਗੇ ਆ ਜਾਂ ਲੀਡਰ ਆ ਉਹਨਾਂ ਦੇ ਹਾਲਾਤ ਜਿਹੜੇ ਆ ਉਹ ਇਹੋ ਜਿਹੇ ਹੀ ਰਹਿਣੇ ਆ। ਜਿਸ ਤਰ੍ਹਾਂ ਤੁਸੀਂ ਦੱਸਿਆ ਹੈਗਾ ਕਿ ਇਹਨਾਂ ਦੇ ਆਪਣੇ ਹੀ ਜਿਹੜੇ ਬੰਦੇ ਆ ਉਹ ਇਲਜ਼ਾਮ ਲਾ ਰਹੇ ਆ। ਕਿੰਗਰਾ ਸਾਹਿਬ ਨੇ ਇਲਜ਼ਾਮ ਲਾਤਾ ਜੀ 5 ਲੱਖ ਮੰਗਦੇ ਸੀ। ਪਹਿਲਾਂ ਕਿੰਗਰਾ ਸਾਹਿਬ ਨੂੰ ਪੁੱਛਿਆ ਜਾਵੇ ਕਿ ਤੁਸੀਂ ਕਿੰਨੇ ਲੱਖ ਦੇ ਕੇ ਇਹਨਾਂ ਤੋਂ ਟਿਕਟਾਂ ਮੰਗਦੇ ਸੀਗੇ। ਸੋ ਇਹ ਬਹੁਤ ਸਾਰਾ ਜਿਹੜਾ ਵਿੱਚੋਂ ਵਿੱਚ ਚੱਲ ਰਿਹਾ ਆ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਰੂਰ ਕਲੀਅਰ ਹੋਊਗਾ, ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਇਹ ਪਾਰਟੀਆਂ ਆ ਇਹਨਾਂ ਦੇ ਵਿੱਚੋਂ ਹਜੇ ਬਹੁਤ ਕੁਛ ਨਿਕਲਣਾ ਹੈ, ਕਿਉਂਕਿ ਇਹ ਪੋਲੀਟਿਕਸ ਆ, ਇਹਦੇ ਵਿੱਚ ਸੁੱਚਾ ਸਿੰਘ ਨੇ ਕਿਹਾ ਵੀ ਕੁਛ ਵੀ ਹੋ ਸਕਦਾ। ਅੱਗੇ ਜਿਸ ਤਰ੍ਹਾਂ ਆਪਾਂ ਇਹਨਾਂ ਦੇ ਸੰਕਟ ਦੀ ਗੱਲ ਕੀਤੀ ਹੈ ਅਤੇ ਜਗਮੀਤ ਬਰਾੜ ਆ ਉਹਨਾਂ ਨੇ ਇਹ ਪਾਰਟੀ ਜੁਆਇਨ ਕੀਤੀ, ਤਾਂ ਉਹਦਾ ਕੀ ਅਸਰ ਰਹੂਗਾ? ਇਹਨੂੰ ਕਹਿ ਸਕਦੇ ਹੋ ਤੁਸੀਂ ਵੀ ਇਹ ਆਮ ਆਦਮੀ ਪਾਰਟੀ ਜਿਹੜਾ ਡੈਮੇਜ ਹੋਇਆ ਨਾ ਉਹ ਕੰਟਰੋਲ ਕਰਨ ਦੀ ਕੋਸ਼ਿਸ਼ ਹੈ। ਜਗਮੀਤ ਬਰਾੜ ਪਿਛਲੇ 7-8 ਮਹੀਨੇ ਤੋਂ ਤਰਲੇ ਕਰਦੇ ਫਿਰਦੇ ਸੀ, ਆਮ ਆਦਮੀ ਪਾਰਟੀ ਦੇ ਬਾਰ-ਬਾਰ ਬਿਆਨ ਦਿੰਦੇ ਸੀ ਮੈਂ ਆਮ ਆਦਮੀ ਪਾਰਟੀ ਜਾਣ ਨੂੰ ਤਿਆਰ ਹੈ, ਕੋਈ ਪੁੱਛਦਾ ਹੀ ਨਹੀਂ ਸੀ। ਅਚਾਨਕ ਹੀ ਜਗਮੀਤ ਬਰਾੜ ਨੇ ਹਮਾਇਤ ਦਾ ਐਲਾਨ ਕੀਤਾ, ਬਕਾਇਦਾ ਪ੍ਰੈਸ ਕਾਨਫਰੰਸ ਕੀਤੀ, ਸੰਜੇ ਸਿੰਘ ਹਾਜ਼ਰ, ਭਗਵੰਤ ਮਾਨ ਹਾਜ਼ਰ, ਗੁਰਪ੍ਰੀਤ ਘੁੱਗੀ ਹਾਜ਼ਰ। ਤੇ ਹੋਇਆ ਕਿਵੇਂ? 2 ਕਾਰਨ। ਨੰਬਰ 1 ਤਾਂ ਆਮ ਆਦਮੀ ਪਾਰਟੀ ਚੁਤਰਫੇ ਸੰਕਟ 'ਚ ਘਿਰ ਗਈ, ਬਹੁਤ ਵੱਡੇ ਵੱਡੇ ਲੀਡਰ ਆਮ ਆਦਮੀ ਪਾਰਟੀ 'ਚੋਂ ਘਿਰ ਗਏ ਤੇ ਜਿਹੜੀ ਉਮੀਦ ਲਾਈ ਸੀ ਆਮ ਆਦਮੀ ਪਾਰਟੀ ਨੇ ਕਿ ਪੰਜਾਬ 'ਚੋਂ ਹਕੂਮਤ ਹਾਸਿਲ ਕਰਨਗੇ, ਉਹ ਵੀ ਸੁਪਨਾ ਖੀਰੂ ਹੁੰਦਾ ਦਿਖਾਈ ਦਿੱਤਾ। ਤੇ ਫਿਰ ਸੁੱਚਾ ਸਿੰਘ ਛੋਟੇਪੁਰ ਨੇ ਜਿਹੜਾ ਨੁਕਸਾਨ ਕੀਤਾ ਉਸ ਨੁਕਸਾਨ ਦੀ ਭਰਪਾਈ ਲਈ ਜਿਹੜਾ ਆ ਜੇ ਉਹਨੂੰ ਲੈ ਲਓ,
ਇਸ ਪਾਲਿਸੀ ਤੇ ਚੱਲ ਪਈ ਆਮ ਆਦਮੀ ਪਾਰਟੀ ਤੇ ਇਸੇ ਕਰਕੇ ਪਹਿਲਾਂ ਹਰਮੇਲ ਟੌੜੇ ਨੂੰ ਲਿਆ। ਹਰਮੇਲ ਟੌੜਾ ਹੁਣ ਉਹਨਾਂ ਦੀ ਪਟਿਆਲੇ 'ਚ ਜੇ ਤੁਸੀਂ ਆਓ ਕਦੇ ਇੱਥੇ ਦੇਖੋ ਜਾਂ ਸਾਡੇ ਸਰੋਤੇ ਜਿਹੜਾ ਕੋਈ ਪਟਿਆਲਾ ਹਲਕੇ ਨੂੰ ਬਿਲੋਂਗ ਕਰਦਾ ਹੈ ਉਹ ਆ ਕੇ ਦੇਖੇ ਵੀ ਹਰਮੇਲ ਸਿੰਘ ਟੌੜਾ ਦੀ ਹੈਸੀਅਤ ਜਿਹੜੀ ਹੈ ਮਤਲਬ ਲੋਕਪ੍ਰਿਅਤਾ ਦੇ ਐਂਗਲ ਤੋਂ ਕਹਿ ਰਿਹਾ ਮੈਂ, ਉੱਦਾਂ ਨਹੀਂ ਕਹਿ ਰਿਹਾ। ਨਿੱਜੀ ਹੈਸੀਅਤ ਤਾਂ ਸਾਰੇ ਦੀ ਹੁੰਦੀ ਹੈ, ਅਸੀਂ ਨਿੱਜੀ ਤੌਰ ਤੇ ਕਿਸੇ ਦਾ ਵਿਰੋਧ ਨਹੀਂ ਕਰਦੇ। ਪਹਿਲੀ ਗੱਲ ਤਾਂ ਮੈਂ ਦੁਹਰਾ ਦਾਂ ਵੀ ਅਸੀਂ ਨਿੱਜੀ ਤੌਰ ਦੇ ਉੱਤੇ ਸਾਰਿਆਂ ਦਾ ਸਤਿਕਾਰ ਕਰਦੇ ਹਾਂ, ਪਰ ਅਸੀਂ ਆਲੋਚਨਾਤਮਕ ਜਿਹੜੀ ਟਿੱਪਣੀ ਕਰਦੇ ਹਾਂ ਉਹ ਅਸੀਂ ਰਾਜਨੀਤੀ ਦੇ ਆਧਾਰ ਤੇ ਕਰਦੇ ਹਾਂ, ਲੋਕਾਂ 'ਚ ਹਰਮਨ ਪਿਆਰਤਾ ਦੇ ਆਧਾਰ ਤੇ ਕਰਦੇ ਹਾਂ। ਹਰਮਨ ਪਿਆਰਤਾ ਇਹ ਹਰਮੇਲ ਟੌੜਾ ਦੀ ਕਿ ਅਕਾਲੀ ਦਲ ਦੇ ਆਫੀਸ਼ੀਅਲ ਕੈਂਡੀਡੇਟ ਸੀ ਉਹਨਾਂ ਦੀ ਪਤਨੀ ਕੁਲਦੀਪ ਕੌਰ ਟੌੜਾ ਪਿਛਲੀ ਵਾਰੀ, ਤੇ ਜਿਹਨੂੰ ਹੁਣ ਹਲਕਾ ਇੰਚਾਰਜ ਬਣਾਇਆ ਅਕਾਲੀ ਦਲ ਨੇ ਸਤਵੀਰ ਖੱਟੜਾ, ਯੰਗਮੈਨ ਹੈ, ਉਹ ਸਪੋਰਟਸ ਕਲੱਬਾਂ ਵਗੈਰਾ ਕੰਮ ਕਰਦਾ। ਉਹ ਉਦੋਂ ਅਕਾਲੀਆਂ ਤੋਂ ਬਾਗੀ ਹੋ ਕੇ ਖੜਾ ਹੋ ਗਿਆ ਸੀ ਤੇ ਆਫੀਸ਼ੀਅਲ ਕੈਂਡੀਡੇਟ ਨੂੰ ਹਰਾਇਆ ਉਹਨੇ, ਯਾਨੀ ਆਪ ਵੀ ਹਾਰਿਆ, 22,000 ਵੋਟ ਲੈ ਗਿਆ, ਪਰ ਆਫੀਸ਼ੀਅਲ ਕੈਂਡੀਡੇਟ ਕੁਲਦੀਪ ਕੌਰ ਟੌੜਾ ਹਾਰ ਗਈ। ਜੇ ਹਰਮੇਲ ਟੌੜਾ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਗੱਠਜੋੜ ਵੱਲੋਂ ਆਪਣੀ ਪਤਨੀ ਨੂੰ ਨਹੀਂ ਜਿਤਾ ਸਕਿਆ ਤੇ ਆਮ ਆਦਮੀ ਪਾਰਟੀ 'ਚ ਆ ਕੇ ਉਹਨਾਂ ਦੀ ਲੋਕਪ੍ਰਿਅਤਾ ਕਿੰਨੀ ਕੁ ਰਹੇਗੀ ਤੁਹਾਨੂੰ ਪਤਾ। ਤੇ ਦੂਜੀ ਗੱਲ ਉਹਦਾ ਵਿਰੋਧ ਵੀ ਇਸੇ ਗੱਲ ਤੇ ਹੋਇਆ। ਸਾਰੀ ਉਮਰ ਤੁਸੀਂ ਅਕਾਲੀਆਂ ਚਲੋ ਉਧਰੋਂ ਟਿਕਟ ਨਹੀਂ ਮਿਲਦੀ ਦੀਦੀ ਤੇ ਤੁਸੀਂ ਆਮ ਆਦਮੀ ਪਾਰਟੀ 'ਚ ਆ ਜਾਓ ਤੇ ਆਮ ਆਦਮੀ ਪਾਰਟੀ ਨੇ ਵੀ ਫਟਾਫਟ ਬਾਂਹ ਫੜ ਕੇ ਬਿਠਾ ਲਿਆ ਨਾਲ ਆ ਜਾਵੇ। ਹੁਣ ਜਦੋਂ ਉਹਨੂੰ ਟਿਕਟ ਨਹੀਂ ਮਿਲਣੀ ਉਹਨੇ ਦੇਖੋ ਕੀ ਕਰਨਾ। ਏਦਾਂ ਹੀ ਜਗਮੀਤ ਬਰਾੜ 7-8 ਮਹੀਨੇ ਤੋਂ ਜਗਮੀਤ ਬਰਾੜ ਤੇ ਹਰਮੇਲ ਟੌੜਾ ਦਾ ਆਪੋ ਵਿੱਚ ਹੀ ਮੁਕਾਬਲਾ ਨਹੀਂ ਕੀਤਾ ਜਾ ਸਕਦਾ। ਜਗਮੀਤ ਬਰਾੜ ਦੇ ਕੋਲ ਇੱਕ ਲੋਕ ਪ੍ਰੀਤਾ ਵੀ ਹੈਗੀ ਹੈ, ਇੱਕ ਮਾਸਟਰਸ ਵੀ ਹੈਗਾ ਆ, ਲੋਕ ਉਹਦੇ ਨਾਲ ਹੈਗੇ, ਮਾਲ ਵਿੱਚ ਇੱਕ ਖਾਸਾ ਆਧਾਰ ਹੈ ਉਹਨਾਂ ਦਾ। ਇਸੇ ਕਰਕੇ ਜਗਮੀਤ ਬਰਾੜ ਦੀ ਕੋਸ਼ਿਸ਼ ਸੀ ਵੀ ਉਹਨਾਂ ਨੂੰ ਲੱਗਦਾ ਸੀ ਵੀ ਆਮ ਆਦਮੀ ਪਾਰਟੀ ਜਿਹੜੀ ਹੈ ਸ਼ਾਇਦ ਪੰਜਾਬ ਦੇ ਵਿੱਚ ਬਿਹਤਰ ਕਰੇਗੀ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਗੱਠਜੋੜ ਤੇ ਕਾਂਗਰਸ ਦੇ ਮੁਕਾਬਲੇ, ਤੇ ਉਮੀਦ ਵੀ ਹੈ ਸਰਕਾਰ ਬਣਨ ਦੀ ਵੀ ਇਸ ਪਾਰਟੀ ਨਾਲ ਜੁੜਨਾ ਚਾਹੀਦਾ। ਪਹਿਲਾਂ ਤੁਹਾਨੂੰ ਯਾਦ ਹੋਣਾ ਕਿ ਜਗਮੀਤ ਬਰਾੜ ਬੀਜੇਪੀ ਚੱਲੇ ਸੀ। ਪਿਛਲੇ ਸਾਲ 12 ਜਨਵਰੀ ਨੂੰ ਅੰਮ੍ਰਿਤਸਰ 'ਚ ਇੱਕ ਰੈਲੀ ਰੱਖੀ ਸੀ, ਅਮਿਤ ਸ਼ਾਹ ਨੇ ਆਉਣਾ ਸੀ, ਤੈਅ ਹੋ ਗਿਆ ਸੀ। ਅਮਿਤ ਸ਼ਾਹ ਦੀ ਰੈਲੀ ਕੈਂਸਲ ਹੋ ਗਈ, ਜਗਮੀਤ ਬਰਾੜ ਦਾ ਜਾਣਾ ਕੈਂਸਲ ਹੋ ਗਿਆ। ਬਾਅਦ ਵਿੱਚ ਫੇਰ ਆ ਗਏ ਜਗਮੀਤ ਬਰਾੜ ਕਾਂਗਰਸ 'ਚ, 4-5 ਮਹੀਨੇ ਰਹੇ ਤੇ ਮੁੜ ਕੇ ਫੇਰ ਬਾਹਰ ਕਰ ਦਿੱਤੇ ਗਏ ਤੇ ਹੁਣ ਉਹਨਾਂ ਕੋਲ ਆਮ ਆਦਮੀ ਪਾਰਟੀ ਤੋਂ ਬਿਨਾਂ ਜਾਣ ਤੋਂ ਕੋਈ ਰਸਤਾ ਨਹੀਂ ਸੀ। ਉਹਨਾਂ ਦੀ ਕੋਸ਼ਿਸ਼ ਸੀ ਆਮ ਆਦਮੀ ਪਾਰਟੀ 'ਚ, ਪਰ ਆਮ ਆਦਮੀ ਪਾਰਟੀ ਸੁਣਦੀ ਕਿੱਥੇ ਸੀ। ਆਮ ਆਦਮੀ ਪਾਰਟੀ ਨਹੀਂ ਸੀ ਲੈ ਰਹੀ ਉਹਨਾਂ ਨੂੰ। ਹੁਣ ਕਿਉਂਕਿ ਆਮ ਆਦਮੀ ਪਾਰਟੀ ਆਪ ਖਿੰਡ ਗਈ ਤੇ ਆਮ ਆਦਮੀ ਪਾਰਟੀ ਦੀ ਲੋੜ ਹੈ, ਇਸੇ ਕਰਕੇ ਜਗਮੀਤ ਬਰਾੜ ਦਾ ਵੱਡਾ ਨਾਂ ਹੈ, ਇਸੇ ਕਰਕੇ ਹਰਮੇਲ ਟੌੜੇ ਵਰਗਾ ਬੰਦਾ ਲੈ ਲਿਆ ਉਹਨਾਂ ਨੇ। ਹੁਣ ਇਹਦੇ 'ਚ ਇੱਕ ਤਾਂ ਭੂਮਿਕਾ ਨਿਭਾਈ ਆ ਮਮਤਾ ਬੈਨਰਜੀ ਨੇ। ਮਮਤਾ ਬੈਨਰਜੀ ਦੇ ਨਾਲ ਜਗਮੀਤ ਬਰਾੜ ਹੋਰਾਂ ਦੀ ਸਾਂਝ ਕਾਫੀ ਪੁਰਾਣੀ ਹੈ। ਜਦੋਂ ਇਹ ਦੋਨੋਂ ਕਾਂਗਰਸ 'ਚ ਹੁੰਦੇ ਸੀ ਤੇ ਜਗਮੀਤ ਬਰਾੜ ਨੇ ਫੋਨ ਕੀਤਾ ਸੀ ਜਦੋਂ ਇਹਨਾਂ ਦਿਨਾਂ ਦੇ ਵਿੱਚ ਮਮਤਾ ਬੈਨਰਜੀ ਨੂੰ, ਤੇ ਮਮਤਾ ਬੈਨਰਜੀ ਨਾਲ ਉਹਨਾਂ ਨੇ ਗੱਲ ਸ਼ੇਅਰ ਕੀਤੀ ਤੇ ਮਮਤਾ ਬੈਨਰਜੀ ਨੇ ਬਕਾਇਦਾ ਕੇਜਰੀਵਾਲ ਨਾਲ ਗੱਲ ਕਰਕੇ ਇਸ ਗੱਲ ਨੂੰ ਸਿਰੇ ਚੜਾਇਆ। ਤੇ ਦੂਜੀ ਗੱਲ ਆਮ ਆਦਮੀ ਪਾਰਟੀ ਦੀ ਆਪਣੀ ਲੋੜ ਸੀ। ਹੁਣ ਅਗਲੀ ਗੱਲ ਇਹਦੇ 'ਚ ਇਹ ਹੈ ਕਿ ਜਗਮੀਤ ਬਰਾੜ ਹਾਲੇ ਆਮ ਆਦਮੀ ਪਾਰਟੀ ਸ਼ਾਮਲ ਨਹੀਂ ਹੋਏ। ਉਹਨਾਂ ਨੇ ਬਿਨਾਂ ਸ਼ਰਤ ਹਮਾਇਤ ਦੇਣ ਦੀ ਗੱਲ ਕਹੀ ਹੈ ਤੇ ਉਹਨਾਂ ਨੇ ਇੱਕ ਵੱਡੀ ਗੱਲ ਇਹ ਕਹਿਤੀ ਜਗਮੀਤ ਬਰਾੜ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਅਰਵਿੰਦ ਕੇਜਰੀਵਾਲ ਤਾਂ ਮਾਡਰਨ ਯੁੱਗ ਦੇ ਗਾਂਧੀ ਹੈ। ਇਹ ਕੋਈ ਛੋਟੀ ਕਹਿ ਲਓ ਵੀ ਸਿਫਤ ਨਹੀਂ ਹੈ ਕਿਸੇ ਦੀ। ਮੈਂ ਮਹਾਤਮਾ ਗਾਂਧੀ ਦੀ ਰਾਜਨੀਤੀ ਨਾਲ ਵੀ ਸਹਿਮਤ ਹੋਵਾਂ ਨਾ ਹੋਵਾਂ ਵੱਖਰੀ ਗੱਲ ਹੈ, ਪਰ ਮਹਾਤਮਾ ਗਾਂਧੀ ਇੱਕ ਨਾਂ ਆ ਹਿੰਦੁਸਤਾਨ ਦਾ, ਰਾਸ਼ਟਰਪਿਤਾ ਦੇ ਤੌਰ ਤੇ ਉਹਨਾਂ ਨੂੰ ਦਰਜਾ ਦਿੱਤਾ ਗਿਆ ਤੇ ਮਹਾਤਮਾ ਗਾਂਧੀ ਦੇ ਨਾਂ ਤੇ ਸਾਰੇ ਵੋਟਾਂ ਵੀ ਲੈਂਦੇ ਆ ਤੇ ਉਸ ਪਰਸਨੈਲਿਟੀ ਦੇ ਨਾਲ ਤੁਲਨਾ ਕਰਨੀ ਇਹ ਆਪਣੇ ਆਪ ਦੇ ਵਿੱਚ ਇਸ ਗੱਲ ਦਾ ਸੰਕੇਤ ਹੈ ਕਿ ਜਗਮੀਤ ਬਰਾੜ ਹੁਣ ਬਹੁਤ ਨੇੜਤਾ ਬਣਾਉਣਗੇ ਅਰਵਿੰਦ ਕੇਜਰੀਵਾਲ ਦੇ ਨਾਲ। ਤੇ ਅਗਲੀ ਗੱਲ ਇਹਦੇ 'ਚ ਇਹ ਹੈ ਕਿ ਜਗਮੀਤ ਬਰਾੜ ਹਾਲੇ ਆਮ ਆਦਮੀ ਪਾਰਟੀ ਸ਼ਾਮਲ ਨਹੀਂ ਹੋਏ। ਉਹਨਾਂ ਨੇ ਬਾਹਰੋਂ ਬਿਨਾਂ ਸ਼ਰਤ ਹਮਾਇਤ ਦੀ ਗੱਲ ਕੀਤੀ ਹੈ। ਇਹਦੇ ਨਾਲ ਜ਼ਰੂਰ ਤਾਕਤ ਵਧੇਗੀ ਆਮ ਆਦਮੀ ਪਾਰਟੀ ਦੀ, ਮਾਲ ਵਿੱਚ ਖਾਸ ਤੌਰ ਤੇ ਇਹਦਾ ਅਸਰ ਰਹੇਗਾ। ਪਰ ਜਗਮੀਤ ਬਰਾੜ ਦੇ ਆਪਣੇ ਐਂਬੀਸ਼ਨਸ ਜਿਹੜੇ ਹੈਗੇ ਉਹ ਕਿੱਥੇ ਜਾਣਗੇ, ਕਿਉਂਕਿ ਜਗਮੀਤ ਬਰਾੜ ਇਕੱਲੇ ਨਹੀਂ, ਉਹਨਾਂ ਨਾਲ ਵਿਜੇ ਸਾਥੀ ਵੀ ਹੈ, ਬਹੁਤ ਸਾਰੇ ਹੋਰ ਲੋਕ ਵੀ ਹੈ। ਉਹ ਇੱਕ ਵੱਖਰੇ ਫਰੰਟ ਦੇ ਤੌਰ ਤੇ ਨਾਲ ਆਮ ਆਦਮੀ ਪਾਰਟੀ ਦੇ ਖੜ ਕੇ ਜ਼ਿਆਦਾ ਸੀਟਾਂ ਦੀ ਮੰਗ ਕਰਨਗੇ, ਘੱਟੋ ਘੱਟ 5-7 ਸੀਟਾਂ ਮੰਗਣਗੇ ਉਹ, ਤੇ ਉੱਥੇ ਉਹਨਾਂ ਦਾ ਟਕਰਾਅ ਕਿਸ ਰੂਪ ਦੇ ਵਿੱਚ ਹੁੰਦਾ ਇਹ ਵੀ ਦੇਖਣ ਵਾਲੀ ਗੱਲ ਰਹੇਗੀ। ਤੇ 8 ਨੂੰ ਜਦੋਂ ਆਉਣਾ ਅਰਵਿੰਦ ਕੇਜਰੀਵਾਲ ਨੇ, ਹੋ ਸਕਦਾ ਜਗਮੀਤ ਬਰਾੜ ਨੂੰ ਪੂਰੀ ਤਰ੍ਹਾਂ ਪਾਰਟੀ ਸ਼ਾਮਲ ਹੀ ਕਰ ਲਿਆ ਜਾਏ। ਸੋ ਜਗਮੀਤ ਬਰਾੜ ਦੇ ਆਉਣ ਦੇ ਨਾਲ ਸੁਲਝੇ ਹੋਏ ਲੀਡਰ ਨੇ, 40 ਸਾਲ ਤੋਂ ਰਾਜਨੀਤੀ 'ਚ ਨੇ ਤੇ ਉਹਨਾਂ ਦੇ ਆਉਣ ਦੇ ਨਾਲ ਜ਼ਰੂਰ ਆਮ ਆਦਮੀ ਪਾਰਟੀ ਨੂੰ ਲਾਭ ਮਿਲੇਗਾ, ਪਰ ਪੂਰੀ ਤਰ੍ਹਾਂ ਅੱਜ ਦੇ ਸੰਕਟ 'ਚ ਆਮ ਆਦਮੀ ਪਾਰਟੀ ਉੱਭਰ ਆਏਗੀ ਇਹ ਕਹਿਣਾ ਹਾਲ ਫਿਲਹਾਲ ਵਾਜਬ ਨਹੀਂ ਜੀ। ਅੱਜ ਹੀ ਤੇ ਅੱਗੇ ਫਿਰ ਆਪਾਂ ਇੱਕ ਨਵੇਂ ਫਰੰਟ ਜਿਹੜਾ ਬਣਿਆ ਉਸ ਦੀ ਗੱਲ ਕਰੀਏ ਕਿ ਉਸ ਦਾ ਕੀ ਪ੍ਰਭਾਵ ਪਊਗਾ। ਦੇਖੋ ਇਹ 8 ਤਰੀਕ ਨੂੰ ਪੰਜਾਬ ਦੀ ਰਾਜਨੀਤੀ ਦੇ ਵਿੱਚ ਕਾਫੀ ਭੁਚਾਲ ਦੀ ਸਥਿਤੀ ਆਏਗੀ। ਨੰਬਰ 1 ਤਾਂ 8 ਨੂੰ ਹੀ ਅਰਵਿੰਦ ਕੇਜਰੀਵਾਲ ਆ ਰਹੇ ਆ ਤੇ ਸੁੱਚਾ ਸਿੰਘ ਛੋਟੇਪੁਰ ਦੇ ਹਮਾਇਤੀਆਂ ਨੇ ਐਲਾਨ ਕੀਤਾ ਹੋਇਆ ਹੈ ਵੀ ਜਦੋਂ ਅਰਵਿੰਦ ਕੇਜਰੀਵਾਲ ਆਉਣਗੇ ਪੰਜਾਬ 'ਚ ਉਹਨਾਂ ਦਾ ਵਿਰੋਧ ਕੀਤਾ ਜਾਏਗਾ, ਕਾਲੀਆਂ ਝੰਡੀਆਂ ਦਿਖਾਵਾਂਗੇ। ਇੱਕ ਤਾਂ ਇਹ 9 ਤਰੀਕ ਦੀਆਂ ਅਖਬਾਰਾਂ 'ਚ ਸੁਰਖੀਆਂ ਰਹਿਣਗੀਆਂ ਵੀ ਅਰਵਿੰਦ ਕੇਜਰੀਵਾਲ ਦਾ ਥਾਂ ਥਾਂ ਤੇ ਵਿਰੋਧ ਹੋਇਆ ਜੀ, ਸੁੱਚਾ ਸਿੰਘ ਛੋਟੇਪੁਰ ਦੇ ਹਮਾਇਤੀਆਂ ਨੇ ਕੀਤਾ। ਉਹਨੂੰ ਕਿੱਦਾਂ ਟੈਕਲ ਕਰੇਗੀ ਆਮ ਆਦਮੀ ਪਾਰਟੀ ਇਹ ਇੱਕ ਵੱਖਰਾ ਮਸਲਾ। ਦੂਜਾ 8 ਨੂੰ ਹੀ ਚੰਡੀਗੜ੍ਹ 'ਚ ਇੱਕ ਪ੍ਰੈਸ ਕਾਨਫਰੰਸ ਕਰਨਗੇ ਨਵਜੋਤ ਸਿੰਘ ਸਿੱਧੂ, ਬੈਂਸ ਭਰਾ ਤੇ ਪ੍ਰਗਟ ਸਿੰਘ ਹੋਰੀ,
ਤੇ ਆਪਣਾ ਜਿਹੜਾ ਫਰੰਟ ਆਵਾਜ਼ ਹੈ ਪੰਜਾਬ ਫਰੰਟ, ਉਹਦਾ ਨਾਂ ਵੀ ਆਪ ਹੀ ਹੈ। ਮਤਲਬ ਜੇ ਉਹਨੂੰ ਛੋਟਾ ਕਰਕੇ ਲਿਖੋ ਤਾਂ AAP ਪਊਗਾ, ਆਵਾਜ਼ ਪੰਜਾਬ ਫਰੰਟ। ਸੋ ਇਹ ਵੀ ਆਪ ਹੀ ਆ, ਯਾਨੀ ਉਹਨਾਂ ਨੇ ਨਾਂ ਦੀ ਵੀ ਨਕਲ ਕੀਤੀ ਹੈ ਕਿਸਮ ਦੀ ਆਪਣੇ ਆਪ ਦੇ ਵਿੱਚ। ਅੰਗਰੇਜ਼ੀ ਜਦੋਂ ਲਿਖੋਗੇ ਤਾਂ ਉਹ ਆਪ ਹੀ ਪੜ੍ਹਿਆ ਜਾਏਗਾ ਤੇ ਉਹ ਆਪਣਾ ਫਰੰਟ ਜਿਹੜਾ ਉਹਦਾ ਐਲਾਨ ਕਰਨਗੇ। ਕਿਹੜੇ ਕਿਹੜੇ ਲੋਕ ਹੋਰ ਉਹਨਾਂ ਨਾਲ ਹੁੰਦੇ ਆ ਇਹ ਦੇਖਣ ਵਾਲੀ ਗੱਲ ਹੈ। ਪਰ ਸਾਡੀ ਜਾਣਕਾਰੀ ਇਹ ਹੈ ਕਿ ਪ੍ਰਗਟ ਸਿੰਘ ਤੇ ਬੈਂਸ ਬ੍ਰਦਰ ਹੋਰਾਂ ਦੀ ਡਿਊਟੀ ਹੈ ਕਿ ਤੁਸੀਂ ਵੱਖ-ਵੱਖ ਜਿਹੜੇ ਲੀਡਰ ਨੇ ਪੰਜਾਬ ਦੇ ਵਿੱਚ, ਜਿਹੜੇ ਰੁੱਸੇ ਹੋਏ ਨੇ ਵੱਖ-ਵੱਖ ਥਾਵਾਂ ਤੋਂ, ਕੋਈ ਕਾਂਗਰਸ ਤੋਂ ਰੁੱਸਿਆ ਬੈਠਾ, ਕੋਈ ਅਕਾਲੀਆਂ ਤੋਂ ਰੁੱਸਿਆ ਬੈਠਾ, ਕੁਝ ਆਮ ਆਦਮੀ ਪਾਰਟੀ ਦੇ ਲੋਕ ਰੁੱਸੇ ਹੋਏ ਆ, ਟਿਕਟਾਂ ਨਹੀਂ ਮਿਲੀਆਂ, ਉਹਨਾਂ ਨੂੰ ਇਕੱਠੇ ਕਰੋ ਤਾਂ ਜੋ ਇੱਕ ਫਰੰਟ ਦੀ ਸ਼ਕਲ ਦਿਸੇ। ਇਹ ਕੋਸ਼ਿਸ਼ ਉਹ ਕਰ ਰਹੇ। ਪ੍ਰਗਟ ਸਿੰਘ ਹੋਰਾਂ ਨੇ ਬੜੇ ਲੋਕਾਂ ਨਾਲ ਮੁਲਾਕਾਤਾਂ ਕੀਤੀਆਂ। ਡਾਕਟਰ ਧਰਮਵੀਰ ਗਾਂਧੀ ਨੇ ਅੱਜ ਆ ਜਾਣਾ, ਬਾਹਰ ਗਏ ਹੋਏ ਆ, ਸ਼ਾਇਦ ਉਹਨਾਂ ਨਾਲ ਵੀ ਮੁਲਾਕਾਤ ਹੋਏਗੀ। ਪ੍ਰੋਫੈਸਰ ਮਨਜੀਤ ਸਿੰਘ ਜਿਹੜੇ ਸਵਰਾਜ ਪਾਰਟੀ ਬਣਾਈ ਸੀ, ਉਹਨਾਂ ਨਾਲ ਸੁੱਚਾ ਸਿੰਘ ਛੋਟੇਪੁਰ ਦੀਆਂ 2-3 ਮੁਲਾਕਾਤਾਂ ਹੋ ਰਹੀਆਂ। ਪ੍ਰਗਟ ਸਿੰਘ ਨਾਲ ਵੀ ਹੋ ਲਈ। ਉਹਨਾਂ ਨੇ ਕਿਹਾ ਕਿ ਡਾਕਟਰ ਗਾਂਧੀ ਨਾਲ ਅੱਜ ਭਲਕੇ ਉਹਨਾਂ ਦੀ ਮੁਲਾਕਾਤ ਹੋਏਗੀ। ਤੇ ਫਿਰ ਇਸੇ ਤਰ੍ਹਾਂ ਕੁਝ ਹੋਰ ਲੋਕ ਜਿਹੜੇ ਆ, ਜਿਹੜੀਆਂ ਬਾਕੀ ਪਾਰਟੀਆਂ, ਛੋਟੀਆਂ ਪਾਰਟੀਆਂ, BSP ਵਗੈਰਾ, ਸ਼ਾਇਦ ਉਹਨਾਂ ਤੱਕ ਵੀ ਅਪਰੋਚ ਕਰਨ ਦੀ ਕੋਸ਼ਿਸ਼ ਕੀਤੀ ਜਾਏ। ਸੋ ਇੱਕ ਫਰੰਟ ਦਿਖਦਾ ਹੋਇਆ ਫਰੰਟ ਬਣਾਉਣ ਦੀ ਤਿਆਰੀ 8 ਤਰੀਕ ਨੂੰ, ਤੇ ਬਾਕੀ 9 ਤਰੀਕ ਨੂੰ ਹੋਏਗਾ ਜੋ ਹੋਏਗਾ। ਸੁੱਚਾ ਸਿੰਘ ਛੋਟੇਪੁਰ 9 ਨੂੰ ਐਲਾਨ ਕਰਨਗੇ ਕਿ ਉਹਨਾਂ ਨੇ ਇਸ ਫਰੰਟ 'ਚ ਜਾਣਾ ਜਾਂ ਨਹੀਂ ਜਾਣਾ। ਸੋ ਅਜੀਬ ਜਿਹੀ ਸਥਿਤੀ ਹੈ ਇਸ ਵੇਲੇ। ਇਹਦੇ 'ਚ ਸਿਰਫ ਤੇ ਸਿਰਫ ਤੁਸੀਂ ਕਹਿ ਸਕਦੇ ਹੋ, ਓਵਰਆਲ ਜਦੋਂ ਆਪਾਂ ਗੱਲ ਕਰ ਰਹੇ ਹਾਂ, ਸਿਰਫ ਤੇ ਸਿਰਫ ਹਕੂਮਤ ਦੀ ਲਾਲਸਾ ਹੈ, ਟਿਕਟਾਂ ਦੀ ਲਾਲਸਾ ਹੈ। ਇੱਧਰੋਂ ਜਿਹਨੂੰ ਟਿਕਟ ਨਹੀਂ ਮਿਲੀ ਉੱਧਰ, ਉੱਧਰੋਂ ਨਹੀਂ ਮਿਲੀ ਤਾਂ ਫਿਰ ਇੱਧਰ। ਇਹ ਸਿਚੁਏਸ਼ਨ ਬਣ ਗਈ ਹੈ। ਪੰਜਾਬ ਰੁਲ ਗਿਆ, ਪੰਜਾਬ ਦੇ ਮੁੱਦੇ ਰੁਲ ਗਏ ਨੇ, ਪੰਜਾਬ ਦਾ ਆਵਾਮ ਰੁਲ ਗਿਆ। ਪੰਜਾਬ ਦੀ ਉਮੀਦ ਜਿਹੜੀ ਸੀ, ਬਦਲਦੀ ਉਮੀਦ, ਉਹਦੇ ਤੇ ਮਿੱਟੀ ਜਿਹੜੀ ਪੈ ਗਈ ਹੈ। ਸੋ ਸਾਰੀਆਂ ਉਮੀਦਾਂ ਮਿੱਟੀ ਹੋ ਗਈਆਂ, ਪਾਣੀ ਫਿਰ ਗਿਆ ਤੇ ਪੰਜਾਬ ਇੱਕ ਬਹੁਤ ਹੀ ਲੱਚਰ ਕਿਸਮ ਦੀ ਪੋਲਿਟਿਕਸ ਦੇ ਵਿੱਚ ਦਾਖਲ ਹੋ ਰਿਹਾ ਹੈ। ਇਹ ਕੋਈ ਲੋਕ ਪੋਲਿਟਿਕਸ ਨਹੀਂ ਹੈ, ਇਹ ਕੋਈ ਪੀਪਲ ਪੋਲਿਟਿਕਸ ਨਹੀਂ ਹੈ। ਇਹ ਲੱਚਰ ਕਿਸਮ ਦੀ ਐਂਟੀ ਪੀਪਲ ਪੋਲਿਟਿਕਸ ਹੈ ਤੇ ਲੋਕਾਂ ਨੂੰ ਇਹਨੂੰ ਨਕਾਰਨਾ ਚਾਹੀਦਾ ਹੈ। ਜੀ ਤੇ ਅੱਗੇ ਆਪਾਂ ਪੰਜਾਬ ਦੇ ਜੇ ਲੋਕਾਂ ਦੀ ਗੱਲ ਕਰੀਏ ਤੇ ਬਹੁਤ ਦੇਰ ਤੋਂ ਸਾਰੇ ਦੇਖ ਰਿਹਾ ਕਿ ਪੰਜਾਬ ਦੇ ਲੋਕ ਆ ਪੋਲੀਟੀਕਲ ਪਾਰਟੀਆਂ ਨੂੰ ਭੰਡਦੇ ਆ, ਪੋਲੀਟੀਕਲ ਪਾਰਟੀਆਂ ਦੀਆਂ ਸਿਫਤਾਂ ਕਰਦੇ ਆ, ਤਾਂ ਦੇਖ ਵੀ ਉਹਨਾਂ ਵੱਲ ਹੀ ਰਹੇ ਆ ਕਿ ਇਹੀ ਜੋ ਕਰਨਗੇ। ਤੇ ਕੀ ਜਿਹੜੇ ਲੋਕ ਆ ਉਹ ਰਲ ਕੇ ਪ੍ਰੋਮੀਨੈਂਟ ਬੰਦੇ ਲੈ ਕੇ ਕੋਈ ਇਸ ਤਰ੍ਹਾਂ ਦਾ ਫਰੰਟ ਨਹੀਂ ਬਣਾ ਸਕਦੇ ਜਿਹੜੇ ਲੋਕਾਂ ਦੇ ਮੁੱਦਿਆਂ ਨੂੰ ਉਭਾਰੇ? ਤੁਸੀਂ ਬਹੁਤ ਹੀ ਵਾਜਬ ਮੁੱਦਾ ਉਠਾਇਆ ਬਲਵਿੰਦਰ ਜੀ। ਅਸਲ 'ਚ ਇਹ ਅੱਜ ਦੀ ਸਭ ਤੋਂ ਵੱਡੀ ਜ਼ਰੂਰਤ ਹੈ ਇੱਕ ਨਾਨ ਪੋਲੀਟੀਕਲ ਫਰੰਟ ਦਾ ਉਸਰਨਾ, ਜਿਹਦੇ ਏਜੰਡੇ ਤੇ ਇਲੈਕਸ਼ਨ ਨਾ ਹੋਵੇ, ਚੋਣ ਨਾ ਹੋਵੇ। ਅੱਛਾ, ਸੰਘਰਸ਼ ਜਿਹੜੇ ਹੁੰਦੇ ਨਾ ਜੀ, ਜਿਹੜੇ ਸਟਰਗਲ ਹੁੰਦੀਆਂ, ਜੇ ਪੋਲੀਟੀਕਲ ਪਾਰਟੀਆਂ ਦੇ ਹਵਾਲੇ ਨਾਲ ਹੀ ਆਪਾਂ ਗੱਲ ਕਰੀਏ, ਸਟਰਗਲ 2 ਤਰ੍ਹਾਂ ਦੀਆਂ ਹੁੰਦੀਆਂ। ਇੱਕ ਹੁੰਦੀ ਹੈ ਪਾਰਲੀਮੈਂਟਰੀ ਸਟਰਗਲ, ਜਿਹੜੀ ਪਾਰਲੀਮੈਂਟ 'ਚ ਤੁਸੀਂ ਵਿਧਾਨ ਸਭਾਵਾਂ ਦੇ ਵਿੱਚ ਕਰਨੀ ਹੈ। ਇੱਕ ਹੁੰਦੀ ਐਕਸਟਰਾ ਪਾਰਲੀਮੈਂਟਰੀ ਸਟਰਗਲ, ਜਿਹੜੇ ਪਾਰਲੀਮੈਂਟ ਤੋਂ ਬਾਹਰ ਸੰਘਰਸ਼। ਸਾਡੀਆਂ ਪੋਲੀਟੀਕਲ ਪਾਰਟੀਆਂ ਦੋਨੋਂ ਰਸਤੇ ਛੱਡ ਚੁੱਕੀਆਂ। ਤੁਸੀਂ ਪਾਰਲੀਮੈਂਟ ਦੇਖ ਲਓ, ਅਸੈਂਬਲੀ ਦੇਖ ਲਓ, ਜੋ ਹਾਲਤ ਹੋਈ ਪਈ ਹੈ ਉੱਥੇ, ਜਿਸ ਤਰ੍ਹਾਂ ਕੁੱਕੜ ਖੇ ਮਚੀ ਹੋਈ ਹੈ। ਤੇ ਏਦਾਂ ਹੀ ਪਾਰਲੀਮੈਂਟ ਤੋਂ ਬਾਹਰ ਜਿਹੜੇ ਸੰਘਰਸ਼ ਹੋਣੇ ਚਾਹੀਦੇ ਲੋਕਾਂ ਦੇ, ਉਹ ਵੀ ਪਾਰਟੀਆਂ ਦੇ ਏਜੰਡੇ ਤੋਂ ਗਾਇਬ ਹੈ। ਸਿਰਫ ਸਹੂਲਤ ਦੀ ਰਾਜਨੀਤੀ, ਮੌਕਾ ਪ੍ਰਸਤੀ ਦੀ ਰਾਜਨੀਤੀ, ਲਾਲਸਾ ਦੀ ਰਾਜਨੀਤੀ। ਅਸੀਂ ਸ਼ਾਇਦ ਅੱਗੇ ਵੀ ਕਈ ਵਾਰੀ ਕਿਹਾ ਹੋਵੇ ਕਿ ਅੱਜ ਤੋਂ 30, 35, 40 ਸਾਲ ਪਹਿਲਾਂ ਭਾਰਤ ਦੇ ਵਿੱਚ ਸਿਆਸਤ ਮਿਸ਼ਨ ਹੁੰਦੀ ਸੀ, ਅੱਜ ਸਿਆਸਤ ਕਮਿਸ਼ਨ ਹੋ ਗਈ ਹੈ। ਸੋ ਇੱਕ ਕਿਸਮ ਦੇ ਕਮਿਸ਼ਨ ਏਜੰਟ ਤੁਰੇ ਫਿਰਦੇ ਆ ਇੱਥੇ ਸਿਆਸਤ ਦੇ ਨਾਂ ਤੇ। ਸੋ ਇਹ ਸਭ ਤੋਂ, ਮੈਂ ਜਿਹੜਾ ਪਿਛਲੇ ਸਾਲ ਦੇ ਅਖੀਰ 'ਚ ਕਿਹਾ ਸੀ ਵੀ ਇਹ ਲੱਚਰ ਕਿਸਮ ਦੀ ਸਿਆਸਤ ਦਾ ਦੌਰ ਹੈ। ਪੰਜਾਬ ਇੱਕ ਲੱਚਰ ਕਿਸਮ ਦੀ ਸਿਆਸਤ 'ਚ, ਇੱਕ ਹਿੰਸਕ ਕਿਸਮ ਦੀ ਜਿਹੜੀ ਵਾਇਲੈਂਸ ਜਿਹੜੀ ਅਜੀਬ ਕਿਸਮ ਦੀ ਜਿਹੜੀ ਹੈ, ਚੁੱਪ ਦੀ ਵੀ ਇੱਕ ਵਾਇਲੈਂਸ ਹੁੰਦੀ ਹੈ, ਉਸ ਦੌਰ 'ਚ ਦਾਖਲ ਹੈ। ਇਸ ਲੱਚਰ ਕਿਸਮ ਦੀ ਸਿਆਸਤ ਦੇ ਖਿਲਾਫ ਇੱਕ ਲੋਕਾਂ ਦਾ ਫਰੰਟ ਉਸਰਨਾ ਚਾਹੀਦਾ, ਜਿਹੜਾ ਨਾਨ ਪੋਲੀਟੀਕਲ ਹੋਵੇ, ਜਿਹਦੇ ਏਜੰਡੇ ਤੇ ਚੋਣ ਨਾ ਹੋਵੇ। ਜਿਹੜੇ ਸਿਰਫ ਤੇ ਸਿਰਫ ਸਿਆਸੀ ਪਾਰਟੀਆਂ ਬਣਾ ਕੇ ਆਉਂਦੇ ਆ ਹਕੂਮਤਾਂ ਕਰਨ ਵਾਸਤੇ, ਚੋਣਾਂ ਲੜਨ ਵਾਸਤੇ, ਉਹ ਲੋਕਾਂ ਦੇ ਮਿੱਤਰ ਹੋ ਹੀ ਨਹੀਂ ਸਕਦੇ। ਲੋਕਾਂ ਦੇ ਮਿੱਤਰ ਬਣਨ ਲਈ ਇੱਕ ਫਰੰਟ, ਵੈਸੇ ਤਾਂ ਮੈਂ ਇਸ ਗੱਲ ਦਾ ਵੀ ਧਾਰਨੀ ਹੈ ਵੀ ਦੁਨੀਆ 'ਚ ਕੋਈ ਵੀ ਚੀਜ਼ ਪੋਲਿਟਿਕਸ ਤੋਂ ਬਿਨਾਂ ਨਹੀਂ ਹੁੰਦੀ। ਦੁਨੀਆ ਨੂੰ ਬਦਲਣਾ ਪੋਲਿਟਿਕਸ ਨਹੀਂ ਹੈ, ਸਿਆਸਤ ਹੀ ਦੁਨੀਆ ਨੂੰ ਬਦਲ ਸਕਦੀ ਹੈ। ਸਿਆਸੀ ਸ਼ਕਤੀ ਹੀ ਤੁਹਾਡੀ ਸਟੇਟ ਦੀ ਪਾਵਰ ਜਿਹੜੀ ਹੈ ਉਹਨੂੰ ਆਪਣੇ ਹੱਥ 'ਚ ਲੈ ਕੇ ਤੁਹਾਡੇ ਜੀਵਨ ਨੂੰ ਬਦਲੇਗੀ। ਦੇਸ਼ ਦੀ ਪਾਵਰ ਨੂੰ ਆਪਣੇ ਹੱਥ 'ਚ ਲੈ ਕੇ ਜਿਹੜੀ ਲੋਕ ਪੱਖੀ ਸਿਆਸਤ ਹੈ ਉਹ ਬਦਲੇਗੀ। ਸਿਆਸਤ ਨਹੀਂ ਬਦਲਣਾ ਹੁੰਦਾ, ਪਰ ਉਹਦੇ ਮੁੱਢਲੇ ਜਿਹੜੇ ਸਟਾਰਟਅਪ ਹੁੰਦੇ ਆ, ਉਹ ਹੁੰਦੇ ਆ ਵੀ ਤੁਸੀਂ ਪਹਿਲਾਂ ਲੋਕਾਂ ਨੂੰ, ਕਿਉਂਕਿ ਲੋਕਾਂ ਦੀ ਹਿੱਸੇਦਾਰੀ ਕਰਾਉਣੀ ਹੈ, ਉਹਦੇ 'ਚ ਬਹੁਤ ਵੱਡੇ ਪੱਧਰ ਤੇ ਕਰਾਉਣੀ ਹੈ। ਜਿਹੜਾ ਨਾਨ ਪੋਲੀਟੀਕਲ ਬੰਦਾ ਜਿਹੜਾ ਕਹਿੰਦਾ ਮੈਂ ਨਹੀਂ ਯਾਰ, ਮੈਂ ਕੀ ਲੈਣਾ ਸਿਆਸਤਦਾਨਾਂ ਤੋਂ, ਸਿਆਸਤਦਾਨ ਤਾਂ ਬੜੇ ਕਮੀਨੇ ਹੁੰਦੇ ਆ। ਜਿਹੜੇ ਬੰਦੇ ਦੇ ਮੂੰਹ 'ਚ ਇਹ ਆ, ਉਹਨੂੰ ਵੀ ਤੁਸੀਂ ਆਪਣੇ ਨਾਲ ਲੈ ਕੇ ਆਉਣਾ। ਉਹਨੂੰ ਕਿੱਦਾਂ ਲੈ ਕੇ ਆਉਂਗੇ?
ਉਹਨੂੰ ਇਹ ਫਰਜ਼ ਕਿਹੜਾ, ਇਹ ਸਾਡੇ ਬੁੱਧੀਜੀਵੀ ਵਰਗ ਦਾ ਫਰਜ਼ ਹੈ ਵੀ ਉਹ ਇਸ ਤਰ੍ਹਾਂ ਦੇ ਮੁੱਦੇ ਜਿਹੜੇ ਪੰਜਾਬ ਦੇ ਮੁੱਦੇ ਹੈ, ਚੰਡੀਗੜ੍ਹ ਦਾ ਮੁੱਦਾ ਕਿਉਂ ਅਸੀਂ ਪੋਲੀਟੀਕਲ ਪਾਰਟੀਆਂ ਤੇ ਛੱਡੀਏ, ਕਿਉਂ ਪੰਜਾਬੀ ਬੋਲਦੇ ਇਲਾਕਿਆਂ ਦੇ ਮੁੱਦੇ ਅਸੀਂ ਪੋਲੀਟੀਕਲ ਪਾਰਟੀਆਂ ਵੱਲ ਦੇਖੀ ਜਾਈਏ। ਬਾਦਲ ਸਾਹਿਬ ਰੋਜ਼ ਹੀ ਨਵਾਂ ਬਿਆਨ ਦਿੰਦੇ, ਕੈਪਟਨ ਸਾਹਿਬ ਵੱਖਰਾ ਬਿਆਨ ਦਿੰਦੇ ਆ ਤੇ ਡਮਰੂ ਵੱਜੀ ਜਾਂਦੇ ਆ। ਆਰਾਮ ਨਾਲ ਚੰਡੀਗੜ੍ਹ ਦਾ ਡਮਰੂ ਵਜਾਓ, ਪਾਣੀਆਂ ਦਾ ਡਮਰੂ ਵਜਾਓ, ਪੰਜਾਬੀ ਬੋਲਦੇ ਇਲਾਕਿਆਂ ਦਾ ਡਮਰੂ ਵਜਾਓ। ਪੰਜਾਬ ਦਾ ਕਿਸਾਨ ਖੁਦਕੁਸ਼ੀ ਕਰ ਰਿਹਾ, ਉਹਨਾਂ ਹਮਦਰਦੀ ਦਾ ਡਮਰੂ ਵਜਾਓ, ਪਰ ਉਹਦੀ ਹਾਲਤ ਸੁਧਾਰਨ ਦਾ ਕੰਮ ਨਾ ਕਰੋ ਤੇ ਸੱਤਾ ਹਾਸਲ ਕਰੋ। ਇਹਨਾਂ ਡਮਰੂਆਂ ਦੇ ਖਿਲਾਫ ਪੰਜਾਬ ਦੇ ਲੋਕਾਂ ਨੂੰ ਬੁੱਧੀਜੀਵੀ ਵਰਗ, ਇੱਕ ਚਿੰਤਨਸ਼ੀਲ ਵਰਗ ਜਿਹੜਾ ਇੱਕ ਨਾਨ ਪੋਲੀਟੀਕਲ ਫਰੰਟ ਬਣਾ ਕੇ ਇਕੱਠਾ ਕਰੇ ਤੇ ਕੇਵਲ ਲੜਾਈ ਨਾ ਦੇਵੇ, ਅਖਬਾਰਾਂ 'ਚ ਲਿਖੇ ਵੱਖ-ਵੱਖ ਚੈਨਲਸ ਦੇ ਉੱਤੇ ਆਪਣੀ ਗੱਲ ਤੋਰੇ ਤੇ ਨਾਲ ਜੇ ਕਿਤੇ ਲੋੜ ਪਵੇ ਤਾਂ ਅਦਾਲਤਾਂ ਦਾ ਸਹਾਰਾ ਲਵੇ। ਸੋ ਇਹ ਇੱਕ ਜ਼ਰੂਰਤ ਹੈ, ਇਹ ਸਟਾਰਟਅਪ ਹੈ ਪੰਜਾਬ ਦਾ। ਜੇ ਪੰਜਾਬ ਨੇ ਬਚਣਾ ਹੈ, ਪੰਜਾਬ ਅੱਜ ਬੌਧਿਕ ਕੰਗਾਲੀ ਦੇ ਦੌਰ 'ਚੋਂ ਗੁਜ਼ਰ ਰਿਹਾ ਹੈ। ਪੰਜਾਬ ਦਾ ਬੁੱਧੀਜੀਵੀ ਇਸ ਗੱਲ ਨੂੰ ਸਮਝੇ, ਇਸ ਬੌਧਿਕ ਕੰਗਾਲੀ ਨੂੰ ਦੂਰ ਕਰਕੇ ਅੱਗੇ ਪੰਜਾਬੀਆਂ ਦੇ ਤੇ ਪੰਜਾਬੀਆਂ ਦੇ ਵੱਡੇ ਮੁੱਦਿਆਂ ਨੂੰ, ਪੰਜਾਬੀਆਂ ਦੇ ਇਹਨਾਂ ਵੱਡੇ ਮੁੱਦਿਆਂ ਨੂੰ, ਉਹਨਾਂ ਦੇ ਬੇਸਿਕ ਇਸ਼ੂਜ਼ ਜਿਹੜੇ ਆ, ਉਹਨਾਂ ਦੇ ਰੋਜ਼ੀ ਰੋਟੀ ਦੇ ਸਵਾਲ ਹੈ, ਉਹਨਾਂ ਨੂੰ ਜ਼ੁਬਾਨ ਦੇਵੇ ਤੇ ਸ਼ਾਇਦ ਪੰਜਾਬ ਦੀ ਤਕਦੀਰ ਬਦਲਣ ਵੱਲ ਸਾਡੇ ਪਹਿਲੇ ਕਦਮ ਹੋ ਸਕਦੇ ਆ। ਜੀ ਆਤੇ ਜੀ, ਜਿਸ ਤਰ੍ਹਾਂ ਤੁਸੀਂ ਐਨਾਲਿਸਿਸ ਕੀਤਾ, ਬੜੀ ਹਫੜਾ ਦਫੜੀ ਮਚੀ ਪਈ ਆ, ਫਰੰਟ ਬਣ ਰਹੇ ਆ, ਲੋਕ ਇੱਧਰ ਉੱਧਰ ਭੱਜ ਕੇ ਟਿਕਟਾਂ ਲੈ ਰਹੇ ਆ, ਤੇ ਜੇ ਇਸ ਸਾਰੇ ਹਾਲਾਤ ਨੂੰ ਦੇਖੀਏ, ਲੋਕੀ ਟਿਕਟਾਂ ਪਿੱਛੇ ਘੁੰਮ ਰਹੇ ਆ, ਕੁਰਸੀਆਂ ਦੇ ਪਿੱਛੇ ਉਹਨਾਂ ਦੇ ਪਾਵੇ ਫੜੇ ਹੋਏ ਆ, ਧੜੇਬੰਦੀ ਬਹੁਤ ਆ। ਪਰ ਜੇ ਅੱਜ ਦੀ ਤਰੀਕ ਵਿੱਚ ਜਾਂ ਹਫ਼ਤੇ ਤੱਕ ਉੱਥੇ ਇਲੈਕਸ਼ਨ ਹੋ ਜਾਏ ਤੇ ਤੁਹਾਡੇ ਖਿਆਲ ਦੇ ਵਿੱਚ ਆ ਵੀ ਜਿੱਤ ਕਿਹਦੀ ਹੋਊਗੀ? ਦੇਖੋ ਗੱਲ ਇਹ ਆ, ਪੰਜਾਬ ਜਿਸ ਉਮੀਦ ਤੇ ਖੜਾ ਹੋਇਆ ਸੀ ਵੀ ਪੰਜਾਬ ਨੂੰ ਛੁਟਕਾਰਾ ਮਿਲੇਗਾ ਰਵਾਇਤੀ ਕਿਸਮ ਦੀ ਜਿਹੜੀ ਸਿਆਸੀ ਲੀਡਰਸ਼ਿਪ ਹੈ ਅਕਾਲੀ, ਬੀਜੇਪੀ ਤੇ ਕਾਂਗਰਸ ਤੋਂ, ਤੇ ਇੱਕ ਨਵੀਂ ਸਵੇਰ ਦਾ ਉਦੈ ਹੋਏਗਾ ਆਮ ਆਦਮੀ ਪਾਰਟੀ ਦੇ ਰੂਪ ਦੇ ਵਿੱਚ, ਉਹ ਉਮੀਦ ਜਿੱਦਾਂ ਮੈਂ ਸ਼ੁਰੂ 'ਚ ਗੱਲ ਕੀਤੀ ਹੈ, ਉਸ ਉਮੀਦ ਨੂੰ ਕਾਫੀ ਜ਼ਿਆਦਾ ਨੁਕਸਾਨ ਪਹੁੰਚੇ ਨੇ। ਉਮੀਦ ਖੁਰਦੀ ਲੱਗਦੀ ਹੈ। ਜਿਸ ਤਰ੍ਹਾਂ ਫਰੰਟ ਦਰ ਫਰੰਟ ਬਣ ਰਹੇ ਨੇ, ਕੱਲ ਤੱਕ ਇਹ ਸੀ ਕਿ ਅਕਾਲੀ ਬੀਜੇਪੀ ਗੱਠਜੋੜ, ਕਾਂਗਰਸ ਤੇ ਆਮ ਆਦਮੀ ਪਾਰਟੀ ਤਿਕੋਣੀ ਟੱਕਰ ਸੀ। ਉਦੋਂ ਵੀ ਮੈਂ ਕਹਿੰਦਾ ਰਿਹਾ ਇਸ ਤਿਕੋਣੀ ਟੱਕਰ ਦੇ ਵਿੱਚ ਦਾਅਵੇ ਭਾਵੇਂ ਆਮ ਆਦਮੀ ਪਾਰਟੀ ਦੇ ਬੜੇ ਸੀ ਵੀ ਅਸੀਂ 100 ਸੀਟਾਂ ਜਿੱਤਾਂਗੇ, ਮੈਂ ਪਰ ਉਦੋਂ ਵੀ ਕਹਿੰਦਾ ਰਿਹਾ ਵੀ ਨਹੀਂ, ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹੈ ਕਿ ਇਹ ਤਿਕੋਣੀ ਟੱਕਰ ਦੇ ਵਿੱਚ ਲਗਭਗ ਨੈਕ ਟੂ ਨੈਕ ਫਾਈਟ ਹੈ ਤੇ ਪੋਸੀਬਿਲਿਟੀ ਹੈ ਕਿ ਆਮ ਆਦਮੀ ਪਾਰਟੀ ਸਭ ਤੋਂ ਵੱਡੀ ਪਾਰਟੀ ਬਣ ਜਾਏ। ਜੇ ਮੈਂ ਪਿਛਲੀ ਗੱਲ ਕਰ ਰਿਹਾ, ਜਦੋਂ ਆਮ ਆਦਮੀ ਪਾਰਟੀ ਤੋਂ ਬਹੁਤ ਚੜ੍ਹਤ ਰਹੀ ਤੇ ਕਾਂਗਰਸ ਤੇ ਅਕਾਲੀ ਨੇੜੇ ਤੇੜੇ ਰਹਿਣ ਤੇ ਹੰਗ ਅਸੈਂਬਲੀ ਦੀ ਪੋਸੀਬਿਲਿਟੀ ਮੈਂ ਉਦੋਂ ਵੀ ਕਹੀ ਸੀ। ਅੱਜ ਇਸ ਗੱਲ ਤੇ ਪੱਕੀ ਮੋਹਰ ਲੱਗ ਗਈ ਹੈ। ਅੱਜ ਦੀ ਤਰੀਕ ਦੇ ਵਿੱਚ ਜੇ ਅੱਜ ਜਾਂ ਹਫ਼ਤੇ 10 ਦਿਨਾਂ ਨੂੰ, ਜਿੱਦਾਂ ਤੁਸੀਂ ਕਿਹਾ, ਚੋਣਾਂ ਹੋ ਜਾਣ, 10 ਦਿਨਾਂ ਬਾਅਦ ਜਦੋਂ ਅਰਵਿੰਦ ਕੇਜਰੀਵਾਲ ਹੁਣ ਆਉਣਗੇ, ਫਿਰ ਪੰਜਾਬ ਦੇ ਵਿੱਚ ਨਵੀਆਂ ਸਿਚੁਏਸ਼ਨਸ ਡਿਵੈਲਪ ਹੋਣਗੀਆਂ। ਸੁੱਚਾ ਸਿੰਘ ਛੋਟੇਪੁਰ ਕੀ ਕਰਦੇ ਹੈ, ਨਵੇਂ ਫਰੰਟ ਦੀ ਕੀ ਕਿਸਮ ਦੀ ਜਿਹੜੀ ਕਾਰਗੁਜ਼ਾਰੀ ਰਹਿੰਦੀ ਹੈ, ਉਹ ਅਸੀਂ ਅੱਗੇ ਜਾ ਕੇ ਵੀ ਆਪਣੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਪਰ ਅਸੀਂ ਸਿਰਫ ਅੱਜ ਤੋਂ ਲੈ ਕੇ ਅਗਲੇ 8 ਦਿਨਾਂ ਤੱਕ ਦਾ ਸਮਾਂ ਲੈ ਲੈਂਦੇ ਹਾਂ ਤੇ ਅੱਜ ਅਸੀਂ ਸਮਝਦੇ ਹਾਂ ਵੀ ਜੇ ਅਗਲੇ ਹਫ਼ਤੇ ਚੋਣਾਂ ਹੋਣੀਆਂ ਪੰਜਾਬ 'ਚ, ਮੰਨ ਲਓ, ਕਿੱਥੇ ਕੀ ਸਥਿਤੀ ਹੈ, ਤੇ ਮੇਰੀ ਆਪਣੀ ਧਾਰਨਾ ਹੈ ਵੀ ਅੱਜ ਦੀ ਤਰੀਕ ਦੇ ਵਿੱਚ ਸੱਤਾ ਕਿਸੇ ਨੂੰ ਮਿਲਣ ਵਾਲੀ ਨਹੀਂ ਹੈ। ਜੇ ਵੋਟਾਂ ਪੈ ਜਾਣ, 10 ਦਿਨਾਂ ਨੂੰ ਪੈ ਜਾਣ, ਸਭ ਤੋਂ ਵੱਡੀ ਪਾਰਟੀ ਕਾਂਗਰਸ ਰਹੇਗੀ ਜਿਹਨੂੰ 30 ਤੋਂ 35 ਸੀਟਾਂ ਮਿਲਣਗੀਆਂ। ਦੂਸਰੇ ਨੰਬਰ ਤੇ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਗੱਠਜੋੜ ਰਹੇਗਾ ਜਿਹੜਾ 30, 32, 35 ਤੱਕ ਸੀਟਾਂ ਤੱਕ ਰਹੇਗਾ, ਦੋਨੋਂ ਰਲਾ ਕੇ। ਤੇ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਅੱਜ ਦੀ ਤਰੀਕ ਦੇ ਵਿੱਚ 15 ਤੋਂ ਲੈ ਕੇ 28 ਸੀਟਾਂ ਤੱਕ ਜਿੱਤ ਸਕਦੀ ਹੈ। ਤੇ ਜਿਹੜਾ ਨਵਾਂ ਸਿਆਸੀ ਫਰੰਟ ਬਣ ਰਿਹਾ ਹੈ ਨਵਜੋਤ ਸਿੰਘ ਸਿੱਧੂ ਵਾਲਾ, ਇਹ 7 ਤੋਂ 13, 14 ਸੀਟਾਂ ਜਿੱਤ ਸਕਦੇ ਆ। ਬਾਕੀ ਇੰਡੀਪੈਂਡੈਂਟ ਜਿਹੜੇ ਆ ਕੋਈ 5-7 ਜਿੱਤਣਗੇ ਤੇ ਕੁਝ ਹੋਰ ਲੋਕ ਇਕੱਠੇ ਹਾਲੇ ਹੋਣਗੇ, ਪਤਾ ਨਹੀਂ ਕੀ ਬਣਨਾ। ਓਵਰਆਲ ਅੱਜ ਦੀ ਤਰੀਕ 'ਚ ਹੁਕੂਮਤ ਕਿਸੇ ਦੇ ਹੱਥ ਨਹੀਂ ਜੀ। ਏਦਾਂ ਫਿਰ ਇਹਦਾ ਮਤਲਬ ਹੈ ਕਿ ਨਵੇਂ ਦੌਰ 'ਚ ਪੰਜਾਬ ਦਾਖਲ ਹੋਏਗਾ। ਉਹ ਨਵਾਂ ਦੌਰ ਕੀ ਹੋਣਾ? ਉਹ ਹੋਣਾ ਖਰੀਦੋ ਫਰੋਖਤ ਦਾ। ਫਿਰ MLA ਖਰੀਦੇ ਜਾਣਗੇ ਪਾਰਟੀਆਂ ਦਾ। ਮੰਨ ਲਓ ਜਿਹਦੇ ਕੋਲ ਆਮ ਆਦਮੀ ਪਾਰਟੀ ਕੋਲ ਮੰਨ ਲਓ 28 ਸੀਟਾਂ ਹੀ ਹੋਣ, 25 ਹੋਣ, ਤੇ ਫਿਰ ਤੁਹਾਨੂੰ ਪਤਾ ਉਹਦਾ ਇੱਕ ਧੜਾ ਟੁੱਟੇਗਾ, ਬਕਾਇਦਾ ਉਹ ਧੜਾ ਟੁੱਟੇਗਾ ਤੇ ਉਹ ਟੁੱਟ ਕੇ ਕਿਸੇ ਨਾ ਕਿਸੇ ਸਾਂਝ ਪਾਏਗਾ। ਯਾਨੀ ਖਰੀਦੋ ਫਰੋਖਤ ਹੋਏਗੀ, ਵੱਡੇ ਮੁੱਲ ਪੈਣਗੇ। ਟਿਕਟਾਂ ਤਾਂ 2-2 ਕਰੋੜ 'ਚ ਵਿਕਦੀਆਂ ਕਹਿੰਦੇ ਆ, ਤੇ MLA ਪਤਾ ਨਹੀਂ ਕਿੰਨੇ 100-100 ਕਰੋੜ 'ਚ ਵਿਕਣਗੇ। ਯਾਨੀ ਇੱਕ ਵਿਕਾਊ ਰਾਜਨੀਤੀ ਦਾ ਇੱਕ ਨਵਾਂ ਦੌਰ ਵੀ ਅਸੀਂ ਪੰਜਾਬ 'ਚ ਦੇਖਣ ਵਾਲੇ ਆ ਅੱਜ ਦੀ ਤਰੀਕ 'ਚ ਜੇ ਚੋਣਾਂ ਹੁੰਦੀਆਂ। ਤੇ ਜੇ ਅੱਜ ਦੀ ਤਰੀਕ 'ਚ ਚੋਣਾਂ ਹੁੰਦੀਆਂ ਤੇ ਫਿਰ ਇਹੀ ਜਿਹੜਾ ਨਵਜੋਤ ਸਿੰਘ ਸਿੱਧੂ ਹੋ ਰਹੀ ਆ ਬੀਜੇਪੀ ਨੂੰ ਬਹੁਤ ਕਹਿ ਲਓ ਵੀ ਜ਼ਿਆਦਾ ਨੁਕਸਾਨ ਪਹੁੰਚਾਉਣ ਦੀ ਸਥਿਤੀ ਹੈ ਅੱਜ। ਤੇ ਜੇ ਉਹ ਜਿੱਤਦੇ ਆ 10-12 ਸੀਟਾਂ ਜਿੱਦਾਂ ਮੈਂ ਕਿਹਾ, ਤੇ ਉਹੀ ਲੋਕ ਬੀਜੇਪੀ ਨਾਲ ਵਾਪਸ ਜਾ ਸਕਦੇ ਆ। ਕੁਝ ਵੀ ਪੋਸੀਬਲ ਹੈ। ਤੁਸੀਂ ਦੇਖਿਆ ਕਿ ਜਿਹੜੇ ਬੈਂਸ ਬ੍ਰਦਰਜ਼ ਹੈ ਕਿੱਥੋਂ ਤੁਰੇ ਸੀ, ਕਿੱਥੇ ਘੁੰਮਦੇ ਹੁਣ ਕਿੱਥੇ ਖੜੇ ਆ। ਕੱਲ ਨੂੰ ਜਿੱਥੇ ਮਰਜ਼ੀ ਪਲਟੀ ਮਾਰ ਸਕਦੇ ਆ। ਲਾਲਸਾ ਐਵੇਂ ਪੰਜਾਬੀਅਤ ਦਾ ਨਾਂ ਲਈ ਜਾਂਦੇ, ਸਾਰੇ ਗੱਲ ਕਰ ਰਹੇ ਅਸੀਂ ਜੀ ਪੰਜਾਬ ਨੂੰ ਬਚਾਉਣ ਦੀ ਲੜਾਈ ਲੜ ਰਹੇ ਹਾਂ। ਨਵਜੋਤ ਸਿੰਘ ਸਿੱਧੂ ਜੀ, ਮੈਂ ਤਾਂ ਜੀ ਪੰਜਾਬ ਦੇ ਹੱਕਾਂ ਲਈ ਕੁਰਬਾਨ ਹੋ ਗਿਆ, ਰਾਜਸਭਾ ਦੀ ਮੈਂਬਰੀ ਛੱਡ ਦਿੱਤੀ।
ਜਿਹੜਾ ਬੰਦਾ ਆਸਾ ਰਾਮ ਦੇ ਗੁਣ ਗਾਉਂਦਾ ਹੋਵੇ, ਮੈਂ ਉਹ ਵੀਡੀਓ ਦੇਖੀਆਂ, ਆਸਾ ਰਾਮ ਦੇ ਗੁਣ ਗਾ ਰਿਹਾ, ਉਹਨੂੰ ਸਭ ਤੋਂ ਵੱਡਾ ਰੱਬ ਦੱਸ ਰਿਹਾ। ਉਧਰੋਂ ਜਿਹੜੀ ਉਹ ਕਿਹੜੀ ਆ, ਉਹ ਕਿਹੜੀ ਉਹ ਮਾਤਾ ਜੀ, ਉਹਦਾ ਨਾਂ ਹੀ ਭੁੱਲ ਜਾਂਦਾ ਮੈਂ, ਅਜੀਬ ਕਿਸਮ ਦੀ ਹੈ, ਉਹਨੂੰ ਰੱਬ ਬਣਾਈ ਜਾਂਦਾ। RSS ਦਾ ਪ੍ਰਚਾਰਕ ਹੋਵੇ, ਉਹ ਪੰਜਾਬ ਦਾ ਕੀ ਭਲਾ ਚਾਹੇਗਾ? ਪੰਜਾਬ 'ਚ 3 ਵਾਰੀ MP ਰਹਿ ਕੇ ਕੀ ਅੰਮ੍ਰਿਤਸਰ ਦਾ ਭਲਾ ਕਰਤਾ ਨਵਜੋਤ ਸਿੰਘ ਸਿੱਧੂ ਨੇ? ਇਹ ਸਾਰੇ ਲੋਕ ਸਿਰਫ ਪੰਜਾਬੀਅਤ ਦੇ ਨਾਂ ਦੇ ਉੱਤੇ ਪੰਜਾਬ ਨਾਲ ਧੋਖਾ ਕਰ ਰਹੇ ਆ। ਸੋ ਇਹ ਧੋਖਾ ਚੋਣਾਂ ਤੋਂ ਬਾਅਦ ਵੀ ਕਾਇਮ ਰਹਿਣਾ, ਜਦੋਂ ਇਹਨਾਂ ਦੀ ਖਰੀਦੋ ਫਰੋਖਤ ਹੋਣੀ ਹੈ, ਜਦੋਂ ਵੱਡੀਆਂ ਕਹਿ ਲਓ ਵੀ ਰਕਮਾਂ ਦੇ ਨਾਲ ਲੈਣ ਦੇਣ ਹੋਣੇ ਆ, ਪੰਜਾਬ ਦਵਾਈ ਤੇ ਜਾਏਗਾ। ਇਹ ਆਪਣੀਆਂ ਹੁਕੂਮਤਾਂ ਹਾਸਲ ਕਰਨ ਵਾਸਤੇ ਖਰੀਦੋ ਫਰੋਖਤ ਦੇ ਜਿਹੜੇ ਦੌਰ 'ਚ ਗੁਜ਼ਰਨਗੇ। ਇਹ ਸਾਰੀ ਸਿਚੁਏਸ਼ਨ ਅੱਜ ਦੀ ਜੀ। ਬਹੁਤ ਬਹੁਤ ਧੰਨਵਾਦ ਸੁਸ਼ੀਲ ਜੀ। ਮਿਹਰਬਾਨੀ। ਅਸਰਤ ਇਹ ਸੀ ਸੁਸ਼ੀਲ ਦਸਾਂਝ ਜੋ ਐਨਾਲਿਸਿਸ ਕਰਦੇ ਆ ਪੋਲੀਟੀਕਲ ਪਾਰਟੀਆਂ ਦਾ। ਇੱਥੇ ਹੀ ਸਾਡਾ ਖਬਰ ਤੇ ਨਜ਼ਰ ਪ੍ਰੋਗਰਾਮ ਸਮਾਪਤ ਹੁੰਦਾ। ਹੁਣ ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਵੀ ਆਪ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।